ਪੰਜਾਬ ਦੇ ਵਿੱਚ ਭਾਜਪਾ, ਜਨ ਸੰਘ, RSS, BJP ਇਹਦਾ ਪ੍ਰਭਾਵ ਵਧਣ ਦੇ ਅਸਾਰ ਆ ਜਿਹੜੇ ਉਹ ਦਿਖ ਰਹੇ ਨੇ। ਜੇ ਗੁਰਮਤ ਅਤੇ ਮਨਮਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ BJP ਉਸ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਝੰਡਾ ਬਰਦਾਰ ਆ ਜਿਸ ਵਿਚਾਰਧਾਰਾ ਨੂੰ ਗੁਰਮਤ ਨੇ ਰੱਦ ਕੀਤਾ। ਪੰਥ ਅਤੇ ਪੰਜਾਬ ਇਹਦੇ ਉੱਤੇ BJP RSS ਦਾ ਪ੍ਰਭਾਵ ਵਧਣ ਦੇ ਬੇਹੱਦ ਖਤਰਨਾਕ ਜਿਹੜੇ ਨਤੀਜੇ ਆ ਉਹ ਨਿਕਲਣਗੇ। ਸਿੱਖ ਕੌਮ ਦੇ ਬਹੁਤ ਸਾਰੇ ਜ਼ਖਮ ਨੇ, ਸਿੱਖ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਮਸਲੇ ਆ ਜਿਨ੍ਹਾਂ ਜ਼ਖਮਾਂ ਦੇ ਮੱਲ ਮਿਲਾਉਣ ਦੀ ਜਾਂ ਜਿਨ੍ਹਾਂ ਮਸਲਿਆਂ ਦੇ ਹੱਲ ਹੋਣ ਦੀ ਬਹੁਤ ਭਾਰੀ ਲੋੜ ਸੀ, ਪਰ ਉਹ ਮਸਲੇ ਹੱਲ ਨਹੀਂ ਹੋਏ। ਉਹ ਜ਼ਖਮਾਂ ਤੇ ਕਿਸੇ ਨੇ ਮਲਮ ਨਹੀਂ ਲਾਈ। ਇਸ ਗੱਲ ਦੇ ਬਿਲਕੁਲ ਉਲਟ ਮਾਹੌਲ ਸਿਰਜਣ ਦੇ ਲਈ BJP ਨੇ, RSS ਨੇ ਆਪਦਾ ਏਜੰਡਾ ਲਿਆਂਦਾ ਹੈ। ਇਹ ਏਜੰਡਾ ਨਵਾਂ ਨਹੀਂ ਹੈ। ਇਸ ਬਾਰੇ ਪਹਿਲਾਂ ਵੀ ਚਰਚਾ ਚੱਲਦੀ ਰਹੀ ਆ ਕਿ ਵਾਜਪਾਈ ਸਰਕਾਰ ਜਿਹੜੀ ਸੀ ਉਹ ਇਸ ਮਸਲੇ ਉੱਤੇ ਚਾਹੁੰਦੇ ਸੀ ਕਿ ਅਸੀਂ ਸਿੱਖਾਂ ਦੇ ਦਿਲ ਜਿੱਤੀਏ। ਇਹਨਾਂ ਲੀਡਰਾਂ ਦੀ ਸਿੱਖ ਜਗਤ ਵਿੱਚ ਪੈਂਠ ਬਣਾਉਣ ਦੇ ਲਈ, ਸਿੱਖ ਮਨਾਂ ਦੇ ਵਿੱਚ ਇਹਨਾਂ ਦੇ ਪੈਰ ਲਵਾਉਣ ਦੇ ਲਈ ਉਹ ਸਥਿਤੀ, ਉਹ ਹਾਲਾਤ ਵੀ ਇਸ ਵੇਲੇ ਮੋਦੀ ਸਰਕਾਰ ਦੇ ਜਾਂ ਭਾਜਪਾ ਦੇ ਹੈਗੇ। ਅਸੀਂ ਇਹ ਗੱਲ ਕਹੀਏ ਕਿ ਦੇਖੋ, ਕਾਂਗਰਸ ਨੇ ਸਿੱਖਾਂ ਉੱਤੇ ਇੰਨੇ ਜ਼ੁਲਮ ਕੀਤੇ ਕਿ ਸਿੱਖ ਭਾਰਤ ਤੋਂ ਅਲੱਗਾ ਹੋ ਕੇ ਖਾਲਿਸਤਾਨ ਮੰਗਣ ਤੁਰ ਪਏ, ਪਰ ਅਸੀਂ ਕਾਂਗਰਸ ਵਰਗੇ ਨਹੀਂ। ਅਸੀਂ ਬੜੇ ਚੰਗੇ ਲੋਕ ਆ, ਅਸੀਂ ਸਿੱਖਾਂ ਨੂੰ ਆਪਦੇ ਮੰਨਦੇ ਆ, ਸਿੱਖਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣੀ ਚਾਹੁੰਦੇ ਆ। ਅਸੀਂ 1947 ਮੌਕੇ ਜਿਹੜੇ ਵਾਅਦੇ ਕਾਂਗਰਸੀ ਲੀਡਰਾਂ ਨੇ ਕੀਤੇ ਸੀ ਉਹ ਪੂਰੇ ਕਰਨ ਜੋਗੇ ਤਾਂ ਹੈ ਨਹੀਂ, ਪਰ ਅਸੀਂ ਜੋ ਕੁਝ ਆਪਦੇ ਵੱਲੋਂ ਕਰ ਸਕਦੇ ਆ ਉਹ ਵੱਧ ਤੋਂ ਵੱਧ ਕਰਾਂਗੇ ਤੇ ਅਸੀਂ ਸਿੱਖਾਂ ਨੂੰ ਉਹਨਾਂ ਦੇ ਦੁੱਖਾਂ ਦਰਦਾਂ ਤੋਂ ਖਹਿੜਾ ਛਡਾਉਣ ਦੇ ਲਈ ਜੋ ਕੁਝ ਅਸੀਂ ਕਰ ਸਕਦੇ ਆ ਉਹ ਕਰਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਭਾਜਪਾ, ਜਨ ਸੰਘ, RSS, BJP ਇਹਦਾ ਪ੍ਰਭਾਵ ਵਧਣ ਦੇ ਅਸਾਰ ਆ ਜਿਹੜੇ ਉਹ ਦਿਖ ਰਹੇ ਨੇ। ਜਿਸ ਤਰੀਕੇ ਨਾਲ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਸ ਵੇਲੇ BJP 'ਚ ਜਾ ਰਹੇ ਨੇ ਤੇ ਜਿਸ ਤਰੀਕੇ ਨਾਲ BJP ਅੱਗੇ ਵੱਧ ਰਹੀ ਆ, ਲੋਕਾਂ 'ਚ ਆਪਣਾ ਸਮਰਥਨ ਵਧਾ ਰਹੀ ਆ, ਤੇ ਨਾਲ ਦੀ ਨਾਲ ਦੂਜੀ ਗੱਲ ਕਿ ਹੋਰ ਜਿਹੜੀਆਂ ਪਾਰਟੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਸਮਰਥਨ ਦਾ ਗ੍ਰਾਫ ਜਿਹੜਾ ਹੈ ਉਹ ਡਿੱਗ ਰਿਹਾ, ਇਸ ਚੀਜ਼ ਨੂੰ ਮੁੱਖ ਰੱਖ ਕੇ ਬਹੁਤ ਸਾਰੀਆਂ ਸੰਭਾਵਨਾਵਾਂ, ਬਹੁਤ ਸਾਰੀਆਂ ਕਿਆਸ ਅਰਾਈਆਂ, ਅਫਵਾਹਾਂ, ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸਾਫ਼ ਜੀ ਗੱਲ ਆ ਵੀ ਜੇ ਗੁਰਮਤ ਅਤੇ ਮਨਮਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ BJP ਉਸ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਝੰਡਾ ਬਰਦਾਰ ਆ ਜਿਸ ਵਿਚਾਰਧਾਰਾ ਨੂੰ ਗੁਰਮਤ ਨੇ ਰੱਦ ਕੀਤਾ ਹੋਇਆ, ਜਿਸ ਕਰਮਕਾਂਡ ਨੂੰ, ਜਿਸ ਮਿਥਿਹਾਸਕ ਤੇ ਹੋਰ ਸਾਰੇ ਅਡੰਬਰਾਂ ਨੂੰ ਰੱਦ ਕੀਤਾ ਗੁਰਮਤ ਨੇ, ਉਹ ਸਾਰਾ ਕੁਛ ਬ੍ਰਾਹਮਣਵਾਦ, ਕਰਮਕਾਂਡ, ਉਹ ਸਾਰਾ ਕੁਛ ਮਨੂਵਾਦ ਜਿਹਨੂੰ ਕਹਿੰਦੇ ਆ, ਉਹ ਸਾਰਾ ਕੁਛ BJP ਦਾ ਸਭ ਕੁਝ ਹੈ। ਸਾਫ਼ ਜਿਹੀ ਗੱਲ ਆ ਕਿ ਪੰਥ ਅਤੇ ਪੰਜਾਬ ਇਹਦੇ ਉੱਤੇ BJP RSS ਦਾ ਪ੍ਰਭਾਵ ਵਧਣ ਦੇ ਬੇਹੱਦ ਖਤਰਨਾਕ ਜਿਹੜੇ ਨਤੀਜੇ ਆ ਉਹ ਨਿਕਲਣਗੇ, ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਜਿਹੜੀਆਂ ਨੇ ਉਹ ਜਿਸ ਤਰੀਕੇ ਦੀ ਦੂਰੀ ਤੀਰੀ ਚੌਰੀ ਗੁਲਾਮੀ ਦੇ ਜਕੜ 'ਚ ਫਸ ਸਕਦੀਆਂ ਨੇ, ਉਹਨੂੰ ਦੇਖ ਕੇ ਜੋ ਉਸ ਵੇਲੇ ਦੇ ਹਾਲਾਤ ਹੋਣਗੇ, ਜੇ ਉਹਨਾਂ ਦਾ ਅਹਿਸਾਸ ਕਰਿਆ ਜਾਵੇ ਤਾਂ ਅੱਜ ਦੇ ਮਾਹੌਲ ਵਿੱਚ, ਅੱਜ ਦੇ ਹਾਲਾਤ ਵਿੱਚ ਸਾਨੂੰ ਕੀ ਕਰਨਾ ਚਾਹੀਦਾ, ਸਾਡੇ ਏਜੰਡੇ ਕੀ ਹੋਣੇ ਚਾਹੀਦੇ ਆ, ਇਹ ਨਿਸ਼ਚਿਤ ਕਰਨਾ ਸੌਖਾ ਹੋ ਜਾਊਗਾ।
ਜੇ ਅਸੀਂ ਅੱਜ ਦੇ ਹਿਸਾਬ ਨਾਲ ਸੋਚੀਏ ਤਾਂ ਬਹੁਤ ਸਾਰੀਆਂ ਗੱਲਾਂ ਸਾਨੂੰ ਲੱਗਣਗੀਆਂ ਕਿ ਇਹ ਕਰਨ ਦਾ ਫਾਇਦਾ ਹੀ ਫਾਇਦਾ, ਪਰ ਜੇਕਰ ਅਸੀਂ ਭਵਿੱਖ ਨੂੰ ਸਾਹਮਣੇ ਰੱਖ ਕੇ ਫੈਸਲੇ ਕਰਾਂਗੇ ਤਾਂ ਉਹੀ ਗੱਲਾਂ ਸਾਨੂੰ ਲੱਗਣਗੀਆਂ ਕਿ ਜੇ ਅਸੀਂ ਇਹ ਕਰ ਲਈਆਂ ਤਾਂ ਸਾਡਾ ਭਵਿੱਖ, ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਕਸੂਤੀ ਸਥਿਤੀ ਵਿੱਚ ਫਸ ਜਾਣਗੀਆਂ। ਜਿਸ ਤਰੀਕੇ ਨਾਲ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਆ ਪੰਜਾਬ ਦੇ ਵਿੱਚੋਂ ਬੀਜੇਪੀ 'ਚ ਗਏ ਆ, ਜਿਸ ਤਰੀਕੇ ਨਾਲ ਬਾਦਲ ਦਲ ਦੇ ਵੱਡੇ ਲੀਡਰਾਂ ਦਾ ਵੀ ਹੁਣ ਰੁਝਾਨ ਜਿਹੜਾ ਹੈਗਾ ਉਹ ਦਿਖ ਰਿਹਾ ਕਿ ਬੀਜੇਪੀ 'ਚ ਹੈਗਾ। ਉਸ ਤੋਂ ਅਗਲੀ ਗੱਲ ਆ ਜਿਹੜੀ ਉਹ ਇਹ ਆ ਕਿ ਇਹਨਾਂ ਲੀਡਰਾਂ ਦੀ ਸਿੱਖ ਜਗਤ ਵਿੱਚ ਪੈਂਠ ਬਣਾਉਣ ਦੇ ਲਈ, ਸਿੱਖ ਮਨਾਂ ਦੇ ਵਿੱਚ ਇਹਨਾਂ ਦੇ ਪੈਰ ਲਵਾਉਣ ਦੇ ਲਈ ਉਹ ਸਥਿਤੀ, ਉਹ ਹਾਲਾਤ ਵੀ ਇਸ ਵੇਲੇ ਮੋਦੀ ਸਰਕਾਰ ਦੇ ਜਾਂ ਭਾਜਪਾ ਦੇ ਹੈਗੇ। ਸਿੱਖ ਕੌਮ ਦੇ ਬਹੁਤ ਸਾਰੇ ਜ਼ਖਮ ਨੇ, ਸਿੱਖ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਮਸਲੇ ਆ ਜਿਨ੍ਹਾਂ ਜ਼ਖਮਾਂ ਦੇ ਮੱਲ ਮਿਲਾਉਣ ਦੀ ਜਾਂ ਜਿਨ੍ਹਾਂ ਮਸਲਿਆਂ ਦੇ ਹੱਲ ਹੋਣ ਦੀ ਬਹੁਤ ਭਾਰੀ ਲੋੜ ਸੀ, ਪਰ ਉਹ ਮਸਲੇ ਹੱਲ ਨਹੀਂ ਹੋਏ। ਉਹ ਜ਼ਖਮਾਂ ਤੇ ਕਿਸੇ ਨੇ ਮਲਮ ਨਹੀਂ ਲਾਈ। ਜਿਹੜੀ ਨਾਰਾਜ਼ਗੀ ਸੀ, ਜਿਹੜੀ ਸਿੱਖ ਅਤੇ ਭਾਰਤ ਦੇ ਵਿਚਾਲੇ ਦੂਰੀ ਸੀ, ਉਹ ਵੱਧਦੀ ਗਈ। ਸਿੱਖਾਂ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਪੈਦਾ ਹੋ ਗਏ। ਕੁਝ ਸਿੱਖਾਂ ਨੂੰ ਭਾਰਤ ਮਾਤਾ ਕੀ ਜੈ ਦਾ ਬੁਖਾਰ ਚੜਿਆ ਰਿਹਾ, ਕੁਝ ਸਿੱਖ ਵਿੱਚ ਵਿਚਾਲੇ ਲੰਕਦੇ ਰਹੇ, ਤੇ ਬਹੁਤ ਸਾਰੇ ਸਿੱਖ ਉਹ ਸੀ ਜਿਨ੍ਹਾਂ ਨੇ ਇਹ ਮਿਥ ਲਿਆ ਕਿ ਇਹੋ ਜਿਹੇ ਮੁਲਕ, ਇਹੋ ਜਿਹੇ ਲੋਕ, ਇਹੋ ਜਿਹੇ ਸਿਸਟਮ ਤੋਂ ਖਹਿੜਾ ਛਡਾਉਣਾ ਹੀ ਚੰਗਾ, ਆਓ ਆਪਾਂ ਖਾਲਿਸਤਾਨ ਸਿਰਜਦੇ। ਤੇ ਇਸ ਗੱਲ ਦੇ ਬਿਲਕੁਲ ਉਲਟ ਮਾਹੌਲ ਸਿਰਜਣ ਦੇ ਲਈ ਬੀਜੇਪੀ ਨੇ, ਆਰਐਸਐਸ ਨੇ ਆਪਦਾ ਏਜੰਡਾ ਲਿਆਂਦਾ ਹੈ। ਇਹ ਏਜੰਡਾ ਨਵਾਂ ਨਹੀਂ ਹੈ। ਇਸ ਬਾਰੇ ਪਹਿਲਾਂ ਵੀ ਚਰਚਾ ਚੱਲਦੀ ਰਹੀ ਆ ਕਿ ਵਾਜਪਾਈ ਸਰਕਾਰ ਜਿਹੜੀ ਸੀ ਉਹ ਇਸ ਮਸਲੇ ਉੱਤੇ ਚਾਹੁੰਦੇ ਸੀ ਕਿ ਅਸੀਂ ਸਿੱਖਾਂ ਦੇ ਦਿਲ ਜਿੱਤੀਏ। ਅਸੀਂ ਇਹ ਗੱਲ ਕਹੀਏ ਕਿ ਦੇਖੋ, ਕਾਂਗਰਸ ਨੇ ਸਿੱਖਾਂ ਉੱਤੇ ਇੰਨੇ ਜ਼ੁਲਮ ਕੀਤੇ ਕਿ ਸਿੱਖ ਭਾਰਤ ਤੋਂ ਅਲੱਗਾ ਹੋ ਕੇ ਖਾਲਿਸਤਾਨ ਮੰਗਣ ਤੁਰ ਪਏ। ਪਰ ਅਸੀਂ ਕਾਂਗਰਸ ਵਰਗੇ ਨਹੀਂ, ਅਸੀਂ ਬੜੇ ਚੰਗੇ ਲੋਕ ਆ, ਅਸੀਂ ਸਿੱਖਾਂ ਨੂੰ ਆਪਦੇ ਮੰਨਦੇ ਆ, ਸਿੱਖਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣੀ ਚਾਹੁੰਦੇ ਆ। ਅਸੀਂ 1947 ਮੌਕੇ ਜਿਹੜੇ ਵਾਅਦੇ ਕਾਂਗਰਸੀ ਲੀਡਰਾਂ ਨੇ ਕੀਤੇ ਸੀ ਉਹ ਪੂਰੇ ਕਰਨ ਜੋਗੇ ਤਾਂ ਹੈ ਨਹੀਂ, ਪਰ ਅਸੀਂ ਜੋ ਕੁਝ ਆਪਦੇ ਵੱਲੋਂ ਕਰ ਸਕਦੇ ਆ ਉਹ ਵੱਧ ਤੋਂ ਵੱਧ ਕਰਾਂਗੇ ਤੇ ਅਸੀਂ ਸਿੱਖਾਂ ਨੂੰ ਉਹਨਾਂ ਦੇ ਦੁੱਖਾਂ ਦਰਦਾਂ ਤੋਂ ਖਹਿੜਾ ਛਡਾਉਣ ਦੇ ਲਈ ਜੋ ਕੁਝ ਅਸੀਂ ਕਰ ਸਕਦੇ ਆ ਉਹ ਕਰਾਂਗੇ। ਸੋ ਵਾਜਪਾਈ ਸਰਕਾਰ ਜਿਹੜੀ ਸੀ ਉਹਦੇ ਮੌਕੇ ਇਹ ਗੱਲ ਵਾਰ-ਵਾਰ ਚੱਲਦੀ ਰਹੀ, ਪਰ ਹੁਣ ਹਰ ਇੱਕ ਜਾਣਦਾ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੇ ਵਿਰੋਧ ਕੀਤਾ, ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣ ਦਿੱਤੇ, ਕਿ ਜੇਕਰ ਇਹ ਮਸਲੇ ਹੱਲ ਹੋ ਗਏ ਫਿਰ ਸਾਡੀ ਸਿਆਸਤ ਉੱਤੇ ਅਸਰ ਪੈਂਦਾ। ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਅੱਜ ਬਾਦਲ ਦਲ ਤੇ ਭਾਜਪਾ ਦੀ ਖੜਕ ਗਈ ਆ, ਤੇ ਜਿਵੇਂ ਸਾਰੇ ਮੁਲਕ ਦੇ ਵਿੱਚ ਭਾਜਪਾ ਨੇ ਹਰ ਥਾਂ ਦੇ ਉੱਤੇ ਆਪਦੇ ਸਹਿਯੋਗੀਆਂ ਨੂੰ ਖਾ ਲਿਆ, ਸਹਿਯੋਗੀਆਂ ਦਾ ਸਹਾਰਾ ਲੈ ਕੇ ਪਹਿਲਾਂ ਬੀਜੇਪੀ ਨੇ ਆਪਦੇ ਪੈਰ ਲਾਏ, ਫਿਰ ਹੌਲੀ-ਹੌਲੀ ਮਜ਼ਬੂਤ ਹੋ ਕੇ ਫਿਰ ਬੀਜੇਪੀ ਨੇ ਹਰ ਥਾਂ ਦੇ ਉੱਤੇ ਭੰਨ ਤੋੜ ਕਰਕੇ ਆਪਦੀ ਸਰਕਾਰ ਬਣਾਈ। ਇਹੋ ਜਿਹਾ ਹੀ ਕੁਝ ਪੰਜਾਬ ਦੇ ਵਿੱਚ ਵਾਪਰਦਾ ਦਿਖ ਰਿਹਾ ਕਿ ਜਿਹੜੇ ਬਾਦਲ ਦਲ ਨੂੰ ਸਾਰੀ ਸਿੱਖ ਕੌਮ ਪਿੱਟ ਕੇ ਮਰ ਗਈ ਕਿ ਇਹ ਜਿਹੜਾ ਤੁਹਾਡਾ ਬਾਦਲ ਦਲ ਨਾਲ ਭਾਜਪਾ ਦਾ ਗੱਠਜੋੜ ਆ, ਇਹਨੂੰ ਤੁਸੀਂ ਹਿੰਦੂ ਸਿੱਖ ਏਕਤਾ ਦਾ, ਇਹਨੂੰ ਜਿਹੜਾ ਭਾਈਚਾਰਕ ਸਾਂਝ ਦਾ, ਇਹ ਜਿਹੜਾ ਤੁਸੀਂ ਪਖੰਡ ਕਰ ਰਹੇ ਹੋ, ਇਹ ਸਾਡੀ ਕੌਮ ਦੇ ਹਿੱਤਾਂ ਨੂੰ ਸੱਟ ਮਾਰੂਗਾ। ਕਿਵੇਂ ਸੱਟ ਮਾਰੂਗਾ ਕਿ ਸਿੱਖ ਕੌਮ ਦੇ ਹੱਕ ਤੇ ਹਿੱਤ ਜਿਹੜੇ ਨੇ ਉਹ ਬਿਲਕੁਲ ਉਲਟ ਨੇ ਹਿੰਦੂ ਭਾਈਚਾਰੇ ਨਾਲੋਂ। ਉਹ ਕਹਿਣ ਨੂੰ, ਡਰਾਮੇਬਾਜ਼ੀ ਨੂੰ, ਸ਼ੋਸ਼ੇਬਾਜ਼ੀ ਨੂੰ, ਝੂਠ ਝਾਟ ਬੋਲਣ ਨੂੰ ਜੋ ਮਰਜ਼ੀ ਕਹੀ ਚੱਲੇ, ਕਿਉਂਕਿ ਇਹ ਸਿਆਸਤ ਵਿੱਚ ਇਹ ਜਿਹੀਆਂ ਚੀਜ਼ਾਂ ਚੱਲ ਜਾਂਦੀਆਂ ਨੇ, ਪਰ ਸਿੱਖ ਫਲਸਫਾ ਅਤੇ ਹਿੰਦੂ ਫਲਸਫਾ ਦੋਨੇ ਅੱਡ-ਅੱਡ ਚੀਜ਼ਾਂ ਨੇ, ਉਲਟ ਚੀਜ਼ਾਂ ਨੇ। ਦੋਨਾਂ ਦੀ ਕੋਈ ਸਾਂਝ ਜਾਂ ਸਮੇਲਤਾ ਨਹੀਂ, ਦੋਨੇ ਸਗਾਂ ਤੇ ਉਲਟ ਰੂਪ ਚ ਇੱਕ ਦੂਜੇ ਦੇ ਖੜੀਆਂ, ਸਮਾਨ ਅੰਤਰ ਵੀ ਹੈ। ਤੋ ਇਸ ਕਰਕੇ ਜਦੋਂ ਇੱਕ ਵੱਡੀ ਮਜ਼ਬੂਤ ਸਿਆਸੀ ਧਿਰ ਜਿਹਦੇ ਕੋਲੇ ਹਰ ਤਰ੍ਹਾਂ ਦੀ ਸੱਤਾ ਹੋਏਗੀ, ਉਹ ਹੌਲੀ-ਹੌਲੀ ਸਿੱਖ ਮਨਾਂ ਨੂੰ
कमजोर करेगी, सिखी सिदक कमजोर करेगी ते साडा नुकसान होएगा। पर उस मौके बादल दल नूं तां ਇਹ ਗੱਲ बड़ी चंगी लगदी सी कि जे सिखां दा सिदक कमजोर होਊਗਾ ਸਾਨੂੰ ਵੋਟਾਂ ਪਾਉਣਗੇ, ਕਿਉਂਕਿ ਸਾਡੀ ਜਿਹੋ ਜਿਹੀ ਸੁਰਤ ਵਾ ਸਾਨੂੰ ਕੋਈ ਪੰਥਕ ਸੋਚ ਵਾਲਾ ਤਾਂ ਬੰਦਾ ਵੋਟ ਨਹੀਂ ਪਾਏਗਾ। ਸੋ ਹੌਲੀ ਹੌਲੀ ਬਾਦਲ ਦਲ ਨੇ ਆਪਦੀ ਟੇਕ ਪੰਥ ਵਿਰੋਧੀ ਵੋਟਾਂ ਤੇ ਰੱਖ ਲਈ। ਉਹਨੂੰ ਸਿਰਫ ਉਹ ਸਿੱਖ ਚਾਹੀਦੇ ਸੀ ਜਿਹੜੇ ਸਿੱਖੀ ਸਰੂਪ ਅਤੇ ਸਿੱਖ ਸਿਧਾਂਤ ਤੋਂ ਭਗੌੜੇ ਹੋਣ, ਜਿਨ੍ਹਾਂ ਦੇ ਮਨ ਅੰਦਰ ਪੰਥ ਦਾ ਕੋਈ ਦਰਦ ਨਾ ਹੋਵੇ। ਇਸੇ ਕਰਕੇ ਉਹਨਾਂ ਨੇ ਫੈਡਰੇਸ਼ਨ ਦੇ ਬਰਾਬਰ SOI ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਖੜੀ ਕਰ ਲਈ ਕਿ ਸਿੱਖਾਂ ਦੇ ਮੁੰਡਿਆਂ ਨੂੰ, ਸਿੱਖ ਨੌਜਵਾਨਾਂ ਨੂੰ ਸਿੱਖੀ ਵਿੱਚ ਪਰਪੱਕ ਕਰਕੇ, ਧਰਮ ਵਿੱਚ ਪਰਪੱਕ ਕਰਕੇ ਆਪਦੇ ਨਾਲ ਜੋੜਨ ਦੀ ਬਜਾਏ ਜਿਵੇਂ ਕਿ ਪਹਿਲਾਂ ਅਕਾਲੀ ਦਲ ਕਰਦਾ ਸੀ, ਉਹਦੀ ਥਾਂ ਦੇ ਉੱਤੇ ਸਾਨੂੰ ਕੋਨੇ ਮੋਨੇ ਅਯਾਸ਼ ਬਦਮਾਸ਼ ਨਸ਼ੇੜੀ ਜਿਹੋ ਜਿਹਾ ਆਮ ਭਾਰਤੀ ਯੂਥ ਆ ਉਹ ਜਿਹਾ ਸਾਨੂੰ ਪੰਜਾਬ ਦਾ ਯੂਥ ਚਾਹੀਦਾ। ਸੋ ਉਹਨਾਂ ਨੇ SOI ਨਾਂ ਦੀ ਇੱਕ ਆਰਗੇਨਾਈਜੇਸ਼ਨ ਖੜੀ ਕੀਤੀ। ਇਵੇਂ ਹੀ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਕੋਨੇ ਮੋਨੇ ਗੈਰ ਸਿੱਖਾਂ ਨੂੰ ਭਰਤੀ ਕਰਕੇ ਉਹਨਾਂ ਨੂੰ ਅਕਾਲੀ ਆਗੂ ਬਣਾ ਧਰਿਆ। ਜਦੋਂ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ ਇਹ ਸਿਧਾਂਤ ਚੱਲਦਾ ਆ ਰਿਹਾ ਸੀ। ਤੇ ਅੱਗੇ ਉਹਨਾਂ ਨੇ ਆਮ ਸਮਾਜ ਦੇ ਵਿੱਚ ਵਿਚਰਦਿਆਂ ਮੌਕੇ ਉਹ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਜੋ ਸਿੱਖ ਲਈ ਮਨਾ ਆ, ਜੋ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਗਲਤ ਹੈ, ਜੋ ਕਰਮ ਕਾਂਡ ਅਤੇ ਹਿੰਦੂਤਵੀ ਜਿਹੜੀਆਂ ਰਵਾਇਤਾਂ ਪਰੰਪਰਾਵਾਂ ਨੇ ਉਹ ਸਾਰੀਆਂ ਜਗਰਾਤਿਆਂ ਵਿੱਚ ਜਾ ਕੇ ਲਾਲ ਚੁੰਨੀਆਂ ਲੈ ਕੇ ਜੈ ਮਾਤਾ ਦੀ ਗਾਉਣੀ, ਜਗਰਾਤੇ ਤਿਲਕ ਲਾ ਕੇ ਹਵਨ ਕਰਨੇ, ਹੋਰ ਸਾਰਾ ਕੁਝ ਕਰਕੇ ਬਾਦਲ ਦਲ ਨੇ ਸਿੱਖਾਂ ਦੇ ਅੰਦਰ ਜੋ ਨਵੇਂ ਰੁਝਾਨ ਪੈਦਾ ਕੀਤੇ, ਉਹਨਾਂ ਦਾ ਨਤੀਜਾ ਇਹ ਨਿਕਲਿਆ ਕਿ ਸਿੱਖਾਂ ਦੇ ਵਿੱਚ ਹੋਰ ਵੀ ਜ਼ਿਆਦਾ ਨਿਰਾਸ਼ਤਾ ਵਧੀ। ਖਾੜਕੂਵਾਦ ਦੌਰਾਨ ਜਦੋਂ 1984 ਦੇ ਘੱਲੂਘਾਰੇ ਵਾਪਰੇ, ਜਦੋਂ ਅੰਮ੍ਰਿਤਸਰ ਵਿੱਚ ਪੰਜਾਬ ਦੇ ਵਿੱਚ ਫੌਜ ਲਾ ਕੇ ਕਾਰਵਾਈ ਹੋਈ, ਹਮਲਾ ਹੋਇਆ, ਜਾਂ ਜਦੋਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਨਵੰਬਰ 84 'ਚ ਇੱਕ ਹਫ਼ਤਾ ਕਤਲੇਆਮ ਹੋਇਆ, ਉਦੋਂ ਤਾਂ ਸਿੱਖਾਂ ਦਾ ਧਰਮ ਦੇ ਤੌਰ ਤੇ ਇੰਨਾ ਨੁਕਸਾਨ ਨਹੀਂ ਸੀ ਹੋਇਆ, ਉਲਟਾ ਸਿੱਖਾਂ ਨੇ ਸਿੱਖੀ ਧਾਰਨ ਕੀਤੀ ਸੀ। ਦਰਬਾਰ ਸਾਹਿਬ ਦੇ ਹਮਲੇ ਅਤੇ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਜਿਹੜਾ ਹੋਲਾ ਮਹੱਲਾ 1985 ਦਾ ਆਇਆ, ਉਦੋਂ ਇੱਕ ਪੀਲੀਆਂ ਪੱਗਾਂ ਦੀ ਲਹਿਰ ਚੱਲੀ ਜਿਹਨੂੰ ਕਹਿੰਦੇ ਸੀ ਖਾਲਿਸਤਾਨੀ ਪੱਗਾਂ। ਸਾਰੇ ਪੰਜਾਬ ਦੇ ਜਾਂ ਸਾਰੇ ਦੁਨੀਆ ਦੇ ਸਿੱਖਾਂ ਨੇ ਸਿੱਖੀ ਵਿੱਚ ਪਰਪੱਕਤਾ ਦਿਖਾਉਣੀ ਸ਼ੁਰੂ ਕੀਤੀ, ਸਿੱਖ ਧਰਮ ਵੱਲ ਮੁੜੇ। ਜਿਹੜੇ ਕੱਚੇ ਪਿੱਲੇ ਸੀ ਉਹਨਾਂ ਨੂੰ ਵੀ ਲੱਗਿਆ ਕਿ ਸਾਡਾ ਧਰਮ ਖਤਮ ਕਰਨਾ ਚਾਹੁੰਦੇ ਆ, ਅਸੀਂ ਆਪਦੇ ਧਰਮ ਵਿੱਚ ਪਰਪੱਕ ਹੋਈਏ। ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੇ ਮਨਾਂ ਦੇ ਅੰਦਰ ਆਪਦੇ ਧਰਮ ਪ੍ਰਤੀ ਮੁੜਨ ਦੀ ਉਸ ਰੁਚੀ ਬਾਰੇ 1985 ਦੇ ਹੋਲੇ ਮਹੱਲੇ ਮੌਕੇ ਜਦੋਂ ਪਹਿਲੀ ਵਾਰ ਇਹ ਜ਼ਹੂਰਾ ਦੇਖਿਆ, ਪੀਲੀਆਂ ਪੱਗਾਂ ਦੀ ਲਹਿਰ, ਤਾਂ ਇੰਡੀਅਨ ਸਟੇਟ ਸਿਸਟਮ ਜਿਹੜੀ ਆ ਉਹ ਧੁਰ ਤੱਕ ਕੰਬ ਕੇ ਰਹਿ ਗਈ। ਉਸ ਤੋਂ ਥੋੜੇ ਸਮੇਂ ਬਾਅਦ ਹੀ ਸਿੱਖ ਜੁਝਾਰੂਆਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਇੱਕ ਇਹੋ ਜਿਹੀ ਲੜਾਈ ਲੜੀ ਜਿਹੜੀ ਅਸਾਮੀ ਜੰਗ ਸੀ। ਖਾੜਕੂਆਂ ਨੂੰ, ਜੁਝਾਰੂਆਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਅਸੀਂ ਚਾਹੇ ਕਿੱਡੇ ਵੀ ਵਰਜੀ ਵੱਡੇ ਬਣ ਜਾਈਏ, ਪਰ ਅਸੀਂ ਇੰਡੀਅਨ ਸਟੇਟ ਸਿਸਟਮ ਤੋਂ ਜੇਤੂ ਹੋਣ ਦੀ ਸਥਿਤੀ ਵਿੱਚ ਨਹੀਂ। ਪਰ ਉਹਨਾਂ ਦੇ ਮਨ ਹਮੇਸ਼ਾ ਜੇਤੂ ਸਥਿਤੀ ਵਿੱਚ ਰਹੇ। ਉਹਨਾਂ ਦੀ ਅਵਸਥਾ ਜਿਹੜੀ ਸੀ ਮਨੋਵਿਗਿਆਨਕ ਤੌਰ ਤੇ ਉਹ ਇੰਨੀ ਉੱਚੀ ਸੁੱਚੀ ਸੀ ਕਿ ਜਿਹੜਾ ਵੇਦ ਮਰਵਾਹਾ ਹੈ ਉਹਨੇ ਜਦੋਂ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਬਾਰੇ ਲਿਖਿਆ, ਉਹ ਸਿਫਤਾਂ ਕਰਦਾ ਕਿ ਉਹ ਐਡਾ ਦਲੇਰ ਸੀ, ਐਡੀ ਉੱਚੀ ਬਿਰਤੀ ਵਾਲਾ ਸੀ। ਉਹ ਆਪਦੇ ਆਪ ਨੂੰ ਖਾਲਿਸਤਾਨ ਦੇ ਸਭ ਤੋਂ ਵੱਡੇ ਥਾਂ ਤੇ ਖੜ ਕੇ ਤੇ ਸਾਨੂੰ ਹਿੰਦੁਸਤਾਨ ਦੇ ਸਭ ਤੋਂ ਛੋਟੇ ਥਾਂ ਤੇ ਰੱਖ ਕੇ ਸਾਡੇ ਨਾਲ ਗੱਲ ਕਰਦਾ ਸੀ। ਉਹ ਆਪਦੇ ਆਪ ਨੂੰ ਅਸੀਂ ਤੇ ਸਾਨੂੰ ਤੁਸੀਂ ਕਹਿੰਦਾ ਸੀ ਕਿ ਤੁਸੀਂ ਐਂ ਕੀਤਾ ਸਾਡੇ ਨਾਲ, ਉਹ ਕੀਤਾ। ਸੋ ਉਸ ਵੇਲੇ ਦੇ ਸਿੱਖ ਜੁਝਾਰੂਆਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਜੋ ਕੁਰਬਾਨੀਆਂ ਕੀਤੀਆਂ, ਜੋ ਤੇਗਾਂ ਮਾਰੀਆਂ, ਉਹਦਾ ਨਤੀਜਾ ਇਹ ਨਿਕਲਿਆ ਕਿ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭੇ ਵਾਲੀ ਜਿਹੜੀ ਅਰਦਾਸ ਸੀ ਉਹ ਉਸ ਵੇਲੇ ਸਿੱਖਾਂ ਨੇ ਆਪਦੇ ਤਨ ਮਨ ਉੱਤੇ ਹੰਢਾ ਕੇ ਦਿਖਾਤੀ। ਥਾਣਿਆਂ ਕਚਹਿਰੀਆਂ ਦੇ ਵਿੱਚ
ਅਦਾਲਤਾਂ ਦੇ ਵਿੱਚ ਦਾੜੇ ਕੇਸਾਂ ਵਾਲੇ ਉੱਪਰ ਦੀ ਗਾਤਰੇ ਕਿਰਪਾਨਾਂ ਵਾਲਿਆਂ ਦੀਆਂ ਗ੍ਰਿਫਤਾਰੀਆਂ, CIA ਸਟਾਫਾਂ ਦੇ ਵਿੱਚ ਕੰਘੇ ਕਿਰਪਾਨਾਂ ਰੁਲਦੇ ਰਹੇ, ਬਹੁਤ ਤਸ਼ੱਦਦ ਹੋਇਆ। ਪਰ ਸਿੱਖਾਂ ਦੇ ਅੰਦਰ ਅੰਮ੍ਰਿਤ ਸੰਚਾਰ ਦੀ ਇੱਕ ਇਹੋ ਜਿਹੀ ਲਹਿਰ ਚੱਲੀ, ਸਿੱਖਾਂ ਦਾ ਆਪਦੇ ਧਰਮ ਪ੍ਰਤੀ ਪਿਆਰ ਦਾ ਇੱਕ ਇਹੋ ਜਿਹਾ ਮੋੜ ਮੁੜਿਆ ਕਿ ਅੱਜ ਤੱਕ ਉਸ ਗੱਲ ਦੀ ਚਰਚਾ ਕਰਦੇ ਆ ਲੋਕ ਕਿ ਕਿਵੇਂ ਇੰਡੀਅਨ ਸਟੇਟ ਸਿਸਟਮ ਜਿਸ ਸਰੂਪ ਅਤੇ ਜਿਸ ਸਿਧਾਂਤ ਨੂੰ ਮੁਕਾਉਣਾ ਚਾਹੁੰਦਾ ਸੀ, ਉਲਟਾ ਉਹ ਅਸੀਂ ਦੂਣ ਸਵਾਏ ਹੋਏ ਦੀ ਧੁਨੀ ਇੱਥੇ ਗੂੰਜਣ ਲੱਗ ਪਈ ਸੀ। ਪਰ ਜਦੋਂ ਬਾਦਲ ਕਿਆ ਨੇ 1997 ਤੋਂ ਬਾਅਦ ਸੱਤਾ ਸੰਭਾਲੀ, ਮਾਹੌਲ ਬਿਲਕੁਲ ਦੂਜੇ ਪਾਸੇ ਨੂੰ ਤੁਰ ਪਿਆ। ਸਿੱਖਾਂ ਦਾ ਸਿਦਕ ਕਮਜ਼ੋਰ ਹੋਣ ਲੱਗਿਆ, ਸਿੱਖ ਮੰਦਿਰਾਂ 'ਚ ਟੱਲੀਆਂ ਖੜਕਾਉਣ ਤੁਰ ਪਏ, ਸਿੱਖ ਕਰਾਹੇ ਪੈ ਗਏ, ਸਿੱਖ ਸਿੱਖੀ ਤਿਆਗ ਕੇ ਹਿੰਦੂਪਣਾ ਅਪਣਾਉਣ ਲੱਗ ਪਏ। ਤੇ ਇਹ ਸਾਰਾ ਕੁਝ ਜਦੋਂ ਵਾਪਰ ਰਿਹਾ ਸੀ, ਉਦੋਂ ਪਤਤ ਪੁਣੇ ਨਸ਼ੇ ਦੀ ਲਹਿਰ, ਅਯਾਸ਼ੀਆਂ ਬਦਮਾਸ਼ੀਆਂ ਦੀ ਲਹਿਰ, ਸੱਭਿਆਚਾਰਕ ਹਮਲਾ, ਇਹ ਸਾਰੇ ਕਾਸੇ ਨੇ ਰਲ ਕੇ ਸਿੱਖਾਂ ਦੇ ਅੰਦਰ ਇੱਕ ਬਹੁਤ ਭਾਰੀ ਨਿਰਾਸ਼ਤਾ ਲੈ ਕੇ ਆਂਦੀ, ਇੱਕ ਡਿਪਰੈਸ਼ਨ ਲੈ ਕੇ ਆਂਦੀ। ਤੇ ਇਸ ਮਾਹੌਲ ਦੇ ਵਿੱਚ ਸਿੱਖਾਂ ਦੇ ਮਸਲੇ, ਸਿੱਖਾਂ ਦੇ ਦਰਦ ਦੀ ਗੱਲ ਜਿਹੜੀ ਸੀ ਉਹ ਕਿਸੇ ਨੇ ਨਹੀਂ ਸੁਣੀ। ਇੱਕ ਪਾਸੇ ਸਿੱਖ ਤਾਜ਼ਾ ਵੱਡੀ ਸੱਟ ਖਾ ਕੇ ਹਟੇ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਦੂਜੇ ਪਾਸੇ ਬਾਦਲ ਦਲ ਦਾ ਰਾਜ ਸੀ, ਜੀ ਤੋਂ ਆਸ ਹੀ ਨਹੀਂ ਸੀਗੀ ਕੋਈ ਕਿ ਇਹ ਵੀ ਸਾਨੂੰ ਧੋਖਾ ਦੇ ਸਕਦੇ ਆ। ਸਿੱਖਾਂ ਨੂੰ ਲੱਗਦਾ ਸੀ ਸਾਡੇ ਆਪ ਦੇ ਰਾਜਗੱਦੀ ਤੇ ਬੈਠੇ, ਪਰ ਸਾਡੇ ਨਾਲ ਇਹੋ ਜਿਹਾ ਛਲ ਕਪਟ ਤੇ ਇਹੋ ਜਿਹਾ ਫਰੇਬ ਹੋਇਆ ਕਿ ਸਿੱਖੀ ਦੇ ਦੁਸ਼ਮਣ ਜਿਹੜੇ ਸੀ ਉਹਨਾਂ ਦੀ ਤੂਤੀ ਬੋਲਦੀ ਹੁੰਦੀ ਸੀ। ਸਰਸੇ ਵਾਲੇ, ਭਨਿਆਰੇ ਵਾਲੇ, ਆਸ਼ੂਤੋਸ਼ ਨੂਰ ਮਹਿਰ ਵਾਲੇ, ਨਾਨਕ ਧਾਰੀਏ, ਕੂਕੇ, ਸਿੱਖੀ ਦੇ ਦੁਸ਼ਮਣ ਡੇਰੇਦਾਰ, ਇਹਨਾਂ ਸਾਰਿਆਂ ਦੀ ਇਹੋ ਜਿਹੀ ਚੜ੍ਹਤ ਉਸ ਦੌਰ ਵਿੱਚ ਹੋਈ ਕਿ ਪੰਥਕ ਸੋਚ ਵਾਲੇ ਜਿਹੜੇ ਸੀ ਉਹ ਕਲਪਦੇ ਫਿਰਦੇ ਰਹੇ। ਜਦੋਂ ਵੀ ਕੋਈ ਮਸਲਾ ਬਣਿਆ, ਬਾਦਲ ਦਲ ਨੇ ਚੱਕ ਕੇ ਜੇਲ੍ਹਾਂ 'ਚ ਸੁੱਟ ਦਿੱਤੇ, ਬਾਦਲ ਸੈਨਾ ਨੇ ਉਹਨਾਂ ਨੂੰ ਗਾਲਾਂ ਕੱਢੀਆਂ, ਗੰਦ ਬਕਿਆ। ਤੇ ਉਸ ਦੌਰ ਦੇ ਵਿੱਚ ਸਿੱਖਾਂ ਨੇ ਜਿੰਨੇ ਵੀ ਮੋਰਚੇ ਲਾਏ ਉਹਨਾਂ ਨੂੰ ਸੈਬੋਟੇਜ ਕੀਤਾ ਗਿਆ, ਸਾਜ਼ਿਸ਼ ਬਣਾ ਕੇ ਉਹ ਮੋਰਚੇ ਜਿਹੜੇ ਸੀ ਅਸਫਲ ਕਰਾ ਦਿੱਤੇ ਗਏ। ਤੇ ਇਹਨਾਂ ਮੋਰਚਿਆਂ ਦੇ ਵਿੱਚ ਉਸ ਦੌਰ ਦੇ ਵਿੱਚ ਸਿੱਖਾਂ ਨੇ ਆਪਦੇ ਦੁੱਖਾਂ ਦਰਦਾਂ ਦੇ ਹੱਲ ਲਈ ਬਹੁਤ ਸੰਘਰਸ਼ ਕੀਤੇ, ਪਰ ਬਰਾਬਰ ਬਾਦਲ ਦਲ ਨੇ ਆਪਦੀਆਂ ਚਾਲਾਂ ਚੱਲ ਕੇ ਸਿੱਖਾਂ ਦੇ ਹਰ ਮੋਰਚੇ ਨੂੰ, ਹਰ ਸੰਘਰਸ਼ ਨੂੰ ਅਸਫਲ ਬਣਾਇਆ। ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਇਸ ਗੱਲ ਦਾ ਸਦਾ ਹੀ ਦੁੱਖ ਰਿਹਾ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਮਗਰ ਲੱਗ ਕੇ ਕਿਉਂ ਆਪਦਾ ਮੋਰਚਾ ਜਿਹੜਾ ਸੀਗਾ ਉਹ ਖਤਮ ਕੀਤਾ। ਅਖੀਰ ਉਹਨੂੰ ਆਪਦੀ ਜਾਨ ਦੇਣੀ ਪਈ। ਬਾਪੂ ਸੂਰਤ ਸਿੰਘ ਇਹਨਾਂ ਦੇ ਜਾਲ 'ਚ ਨਹੀਂ ਫਸਿਆ। ਫਿਰ ਸਿਆਸੀ ਪ੍ਰਵਾਨਾਂ ਨੇ ਭਾਈ ਧਿਆਨ ਸਿੰਘ ਮੰਡ ਨੂੰ ਵੀ ਕਾਬੂ ਕਰ ਲਿਆ। ਕਾਂਗਰਸ ਦੇ ਹੁਣ ਇਹ ਕਹਿਣਗੇ ਕਿ ਅਸੀਂ ਉਦੋਂ ਕਾਂਗਰਸ ਵਿੱਚ ਜਾਂ ਬਾਦਲ ਦਲ ਵਿੱਚ ਜਦੋਂ ਹੁੰਦੇ ਸੀ, ਅਸੀਂ ਮਸਲੇ ਹੱਲ ਜੇ ਕਰਾਉਣੇ ਵੀ ਚਾਹੁੰਦੇ ਤਾਂ ਅਸੀਂ ਨਹੀਂ ਸੀ ਕਰਾ ਸਕਦੇ, ਪਰ ਅਸੀਂ ਹੁਣ ਭਾਜਪਾ ਦੇ ਵਿੱਚ ਰਹਿ ਕੇ ਮਸਲੇ ਹੱਲ ਕਰਾ ਰਹੇ ਹਾਂ। ਸੋ ਇਸ ਮੌਕੇ ਇਹ ਚਰਚਾ ਪੂਰੇ ਜ਼ੋਰਾਂ ਤੇ ਆ ਕਿ ਜਿਵੇਂ ਵਾਜਪਾਈ ਮੌਕੇ ਮਾਹੌਲ ਬਣਾਇਆ ਗਿਆ ਸੀ, ਇੱਕ ਡਾਕੂਮੈਂਟ, ਇੱਕ ਦਸਤਾਵੇਜ਼ ਤਿਆਰ ਕੀਤਾ ਗਿਆ ਸੀ ਕਿ ਆਹ ਗੱਲ ਏਦਾਂ ਕਰਾਂਗੇ, ਆਹ ਗੱਲ ਏਦਾਂ ਕਰਾਂਗੇ। ਤੋ ਇਹ ਚਰਚਾ ਪੂਰੇ ਜ਼ੋਰਾਂ ਤੇ ਆ ਕਿ ਇੱਕ ਡਿਜ਼ਾਈਨ ਜਿਹੜਾ ਹੈ, ਇੱਕ ਦਸਤਾਵੇਜ਼ ਜਿਹੜਾ ਹੈ ਉਹ ਤਿਆਰ ਕਰ ਲਿਆ ਗਿਆ ਹੈ ਕਿ ਸਿੱਖਾਂ ਨੂੰ ਮਾਨਸਿਕ ਤੌਰ ਤੇ ਬਹੁਤ ਚਮਤਕਾਰ ਵਾਂਗੂ ਇੱਕ ਝਟਕਾ ਮਾਰਿਆ ਜਾਵੇ ਕਿ ਆਹ ਤਾਂ ਕਮਾਲ ਹੀ ਹੋ ਗਈ। ਸੋ ਉਹਦੇ ਵਿੱਚ ਕੀ ਵਾਪਰਦਾ ਇਹ ਤਾਂ ਵਾਹਿਗੁਰੂ ਜਾਣੇ, ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਮਸਲਾ ਹੱਲ ਕਰ ਦੇਣਾ ਹੈ, ਤੇ ਇਹ ਵੀ ਆਖਿਆ ਜਾ ਰਿਹਾ ਕਿ ਜਿਹੜੇ ਸਿੱਖਾਂ ਦੇ ਹੋਰ ਬਹੁਤ ਵੱਡੀਆਂ ਲੰਮੇ ਚਿਰ ਤੋਂ ਮਸਲੇ ਲਮਕ ਰਹੇ ਨੇ ਉਹ ਹੱਲ ਹੋ ਜਾਣੇ ਆ। ਪਰ ਅਸੀਂ ਇਹ ਗੱਲ ਇੱਥੇ ਆਪਦੇ ਸਰੋਤਿਆਂ ਨੂੰ ਦੱਸਣੀ ਚਾਹੁੰਦੇ ਆ ਕਿ ਪਿਛਲੇ ਸਾਲ ਜਦੋਂ ਮੋਦੀ ਆਇਆ ਸੀ ਉਦੋਂ ਵੀ ਇਹੋ ਜਿਹਾ ਮਾਹੌਲ ਬਣਾਇਆ ਗਿਆ ਸੀ ਕਿ ਜੀ ਤੁਸੀਂ ਬਸ ਮਾੜਾ ਜਿਹਾ ਕਹੋ ਸਹੀ, ਮੋਦੀ ਸਰਕਾਰ ਤਾਂ ਤਿਆਰ ਬੈਠੀ ਆ। ਉਦੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਮਸਲੇ ਸਮੇਤ ਹੋਰ ਬਹੁਤ ਸਾਰੇ ਮਸਲਿਆਂ ਬਾਰੇ ਇਹੀ ਦਮ ਗੱਜੇ ਮਾਰੇ ਗਏ ਸੀ। ਆਹੀ ਉਹ ਦਿਨ ਸੀ 1 ਸਾਲ ਪਹਿਲਾਂ ਜਦੋਂ ਮੋਦੀ ਜਿਹੜਾ ਸੀ ਪੰਜਾਬ ਤੋਂ ਮੁੜ ਕੇ ਗਿਆ, ਤੇ ਉਸ ਤੋਂ ਬਾਅਦ ਵਿੱਚ SYL ਦਾ ਮਸਲਾ ਜਾਂ ਹੋਰ ਮਸਲਿਆਂ ਦੇ ਉੱਤੇ
फिर उत्थे कहानी चली गई जिथे पहला खड़ी सी। हुण एक पासे तां इह चर्चा पूरे जोरां ते आ कि पंजाब दे विच सिख आगू होरनां पार्टियां दे पट के ते सिखां दे कुछ मसले हल करके पंजाब दे विच जदों वोटां होण तां बीजेपी सरकार बनाउणा चाहुंदी आ ते चाहुंदी आ कि जिहड़ा साडा सुपना वा कि पंजाब दे विच गैर सिख किसे हिंदू नूं किसे ਇਹੋ ਜਿਹੇ ਹਿੰਦੂ ਨੂੰ ਜਿਹੜਾ ਪੰਜਾਬ ਦੇ ਸਾਰੇ ਵਰਗਾਂ ਨੂੰ ਪ੍ਰਵਾਨ ਹੋ ਜਾਵੇ, ਅਸੀਂ ਇਹੋ ਜਿਹਾ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ। ਕਦੇ ਉਹ ਵੇਲਾ ਸੀ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਡੀਸੀ ਸੀ ਉਹ ਹਮੇਸ਼ਾ ਸਿੱਖ ਲਾਇਆ ਜਾਂਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਆ ਉਦੋਂ ਡੀਸੀ ਨੇ ਬਹਿਣਾ ਹੁੰਦਾ, ਪਹਿਲੀ ਜਦੋਂ ਇਕੱਤਰਤਾ ਹੁੰਦੀ ਆ ਇਜਲਾਸ ਜਦੋਂ ਸ਼ੁਰੂ ਹੁੰਦਾ। फिर यह रवायत सदा चली आई कि चाहे कांग्रेस आ ते चाहे कोई पार्टी होर आ, वो पंजाब दा मुख मंत्री जे बनाऊ तां पग वाला बनाऊ, सरदार बनाऊ, सिख बनाऊ। हुण भगवंत मान जिहड़ा है वो दाढ़ी कट्टदा है, दाढ़ी कट्टण वाला मुख मंत्री प्रवान करवा लिया गया पंजाब तो, ते हुण इस तो अगली वारी जिहड़ी आ वो किसी गैर सिख हिंदू दी मुख मंत्री दे रूप विच आ। सो पंजाब दे लोकां नूं ਉਹਨਾਂ ਦੇ ਜਜ਼ਬਾਤਾਂ ਤੋਂ ਬਿਲਕੁਲ ਉਲਟ ਮਾਹੌਲ ਲਈ ਤਿਆਰ ਕਿਵੇਂ ਕੀਤਾ ਜਾ ਰਿਹਾ ਇਹ ਸਮਝਣ ਦੀ ਲੋੜ ਆ। ਕਿੱਥੇ ਉਹ ਪੰਜਾਬ ਜਿਹੜਾ ਪੱਗ ਦਾੜੇ ਵਾਲੇ ਦਸਤਾਰ ਵਾਲੇ ਮੁੱਖ ਮੰਤਰੀ ਤੋਂ ਬਗੈਰ ਕੋਈ ਹੋਰ ਮੁੱਖ ਮੰਤਰੀ ਕਿਆਸ ਹੀ ਨਹੀਂ ਸੀ ਸਕਦਾ, ਤੇ ਕਿੱਥੇ ਅੱਜ ਕਹਿੰਦੇ ਆ ਕਿ ਆਪਾਂ ਪੱਗਾਂ ਦਾੜੇ ਵਾਲਿਆਂ ਤੋਂ ਗਾਤਰੇ ਕਿਰਪਾਨਾਂ ਵਾਲਿਆਂ ਤੋਂ ਕੀ ਲੈਣਾ, ਜੇਕਰ ਕੋਈ ਰੋਡਾ ਭੋਡਾ ਵੀ ਸਾਡੇ ਮਸਲੇ ਹੱਲ ਕਰ ਦੇਵੇ ਤਾਂ ਸਾਨੂੰ ਉਹ ਮਸਲੇ ਹੱਲ ਹੋਣੇ ਚਾਹੀਦੇ ਆ। ਸੋ ਇਹ ਜਿਹੜੇ ਸਿਆਸੀ ਤੌਰ ਦੇ ਉੱਤੇ ਭਾਰਤ ਵਿੱਚ ਆਉਣ ਤੋਂ ਬਾਅਦ ਅਸੀਂ ਕਿੱਥੋਂ ਕਿੱਥੇ ਨੂੰ ਆ ਰਹੇ ਹਾਂ ਇਹ ਗੱਲਾਂ ਸਮਝਣ ਦੀ ਲੋੜ ਆ। ਸਾਨੂੰ ਲੱਗਦਾ ਹੈ, ਆਪਾਂ ਨੂੰ ਲੱਗਦਾ ਕੌਮੀ ਤੌਰ ਤੇ ਬਹੁਤ ਸਾਰੇ ਭਰਾਵਾਂ ਨੂੰ ਕਿ ਹੁਣ ਅਸੀਂ ਹੋਰ ਕਰੀਏ ਤਾਂ ਕਰੀਏ ਕੀ, ਪਰ ਆਪਣੇ ਬੰਦਿਆਂ ਨੇ ਬੀਤੇ ਦੌਰ ਦੇ ਵਿੱਚ ਕਦੇ ਇਦਾਂ ਸਿਰ ਸੁੱਟ ਕੇ ਹਾਲਾਤਾਂ ਦੇ ਸਾਹਮਣੇ ਆਪਦੇ ਆਪ ਨੂੰ ਹਾਲਾਤਾਂ ਦੇ ਵੱਸ ਨਹੀਂ ਕੀਤਾ ਕਿ ਜਿੱਧਰ ਨੂੰ ਹਵਾ ਦਾ ਬਹਿਣ ਲਿਫਾਫੇ ਵਾਂਗੂ ਉੱਡੇ ਫਿਰੀਏ। ਆਪਦੇ ਫੈਸਲੇ ਆਪ ਕਰਨ ਦੇ ਲਈ ਹਮੇਸ਼ਾ ਸਿੱਖ ਅੜਦੇ ਰਹੇ ਆ, ਲੜਦੇ ਰਹੇ ਆ, ਡਟਦੇ ਰਹੇ ਆ, ਖੜਦੇ ਰਹੇ। ਹੁਣ ਪੰਜਾਬ ਦੇ ਵਿੱਚ ਜੇਕਰ ਇੱਥੇ ਬੀਜੇਪੀ ਦਾ ਬੋਲਬਾਲਾ ਹੁੰਦਾ ਤਾਂ ਜਿਹੜਾ ਆਪਾਂ ਕਹਿੰਦੇ ਰਹੇ ਆ ਕਿ ਪੰਥ ਦੀ ਚੜ੍ਹਦੀ ਕਲਾ ਖਾਲਸਾ ਜੀ ਕੇ ਬੋਲਬਾਲੇ, ਉਹਦੇ ਉਲਟ ਮਾਹੌਲ ਤਿਆਰ ਹੋਏਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਠੇਠਰ ਪੁਣੇ ਵਾਲੀ ਬੋਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਸੀਗੀ, ਕਹਿੰਦਾ ਇਹ ਲੋਕ ਪੰਜਾਬ ਦੇ ਕਹਿੰਦੇ ਤਾਂ ਇਹ ਨੇ ਕਿ ਰਾਜ ਕਰੇਗਾ ਖਾਲਸਾ ਤੇ ਵੋਟਾਂ ਜਿਹੜੀਆਂ ਨੇ ਉਹ ਹੋਰ ਪਾਰਟੀਆਂ ਨੂੰ ਪਾ ਰਹੇ ਆ। ਉਹਦਾ ਭਾਵ ਇਹ ਸੀ ਕਿ ਚਾਹੇ ਸਿੱਖ ਸਾਡੇ ਕੋਲੋਂ ਜਿੰਨੇ ਮਰਜ਼ੀ ਦੁਖੀ ਹੋਣ, ਜੁੱਤੀਆਂ ਖਾਣ, ਜਲੀਲ ਹੋਣ, ਪਰ ਵੋਟਾਂ ਹਰ ਹਾਲਤ ਵਿੱਚ ਸਾਨੂੰ ਪਾਉਣ, ਕਿਉਂਕਿ ਤੁਸੀਂ ਜਦੋਂ ਕਹਿੰਦੇ ਇਹ ਹੋ ਕਿ ਰਾਜ ਕਰੇਗਾ ਖਾਲਸਾ ਤੇ ਵੋਟਾਂ ਦੇ ਫਿਰ ਹੱਕਦਾਰ ਸਾਡੇ ਤੋਂ ਬਗੈਰ ਹੋਰ ਤੁਹਾਡੀ ਜਾਂ ਤਾਂ ਵੋਟਾਂ ਦਾ ਕੋਈ ਨਹੀਂ। ਇਹ ਜਿਹੜੇ ਇਹੋ ਜਿਹੇ ਮਸ਼ਕੂਲੇ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਇਹ ਹਾਲਾਤ ਬਣੇ ਰਹੇ ਜਿਹੜੇ ਹੁਣ ਬਣੇ ਹੋਏ ਨੇ ਤਾਂ ਸਾਡੇ ਵੱਲੋਂ ਲੋਕ ਆਪਣੇ ਆਪ ਆਉਣਗੇ, ਕਿਉਂਕਿ ਬਾਦਲ ਦਲ ਤੋਂ ਬਗੈਰ ਇਹਨਾਂ ਕੋਲੇ ਕੋਈ ਸਿੱਖ ਪਾਰਟੀ ਨਹੀਂ ਹੈ। ਇੱਥੇ ਆ ਕੇ ਫਿਰ ਸਾਡਾ ਮਨ ਦੁਖੀ ਹੁੰਦਾ ਕਿ ਬਾਦਲ ਦਲ ਦੇ ਬਰਾਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਧਿਰ ਨੂੰ ਖੜਾ ਹੋਣਾ ਚਾਹੀਦਾ ਸੀ, ਪਰ ਉਹ ਨਹੀਂ ਖੜੇ ਹੋ ਰਹੇ। ਉਹਨਾਂ ਨੇ ਆ ਜਿਹੜਾ ਸੰਗਰੂਰ ਲੋਕ ਸਭਾ ਚੋਣ ਤੋਂ 1 ਸਾਲ ਹੋਣ ਵਾਲਾ, ਉਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਪੰਜਾਬ ਦੇ ਹਰ ਪਿੰਡ, ਸ਼ਹਿਰ, ਗਲੀ ਮੁਹੱਲੇ ਦੇ ਵਿੱਚ ਆਪਦੇ ਯੂਨਿਟ ਕਾਇਮ ਕਰਨੇ ਚਾਹੀਦੇ ਸੀ, ਉਹਨਾਂ ਨੇ ਨਹੀਂ ਕੀਤੇ। ਆਮ ਆਦਮੀ ਪਾਰਟੀ ਜਿਹੜੀ ਕਿ ਇੱਕ ਗੈਰ ਵਿਚਾਰਧਾਰਾ, ਮਤਲਬ ਉਹਦੀ ਕੋਈ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ। ਪੰਜਾਬ ਦੇ ਲੋਕ ਅੱਜ ਪਿੱਟਦੇ ਨੇ ਕਿ ਕਿਉਂ ਇਹਦੀ ਹਮਾਇਤ ਕੀਤੀ, ਤੇ ਇਹ ਵੀ ਦੋਸ਼ ਲੱਗਦਾ ਕਿ ਖਾਲਿਸਤਾਨੀ ਅਖਵਾਉਣ ਵਾਲਿਆਂ ਨੇ, ਪੰਥਕ ਅਖਵਾਉਣ ਵਾਲਿਆਂ ਨੇ ਬਾਹਰਲੇ ਮੁਲਕਾਂ ਚੋਂ ਆਮ ਆਦਮੀ ਪਾਰਟੀ ਦੇ ਪੈਰ ਲਵਾਏ ਨੇ। ਇਹ ਵੀ ਦੋਸ਼ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਾਲਿਸਤਾਨੀ ਪਿਛੋਕੜ ਵਾਲੀਆਂ ਜਥੇਬੰਦੀਆਂ ਅਤੇ ਸ਼ਖਸੀਅਤਾਂ ਨੇ ਇਹਦੇ ਪੈਰ ਲਵਾਏ। ਅੱਜ ਜਦੋਂ ਬਾਦਲ ਦਲ ਨੂੰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਉੱਥੇ ਮੁਸ਼ਕਲ ਆਈ, ਧੱਫੇ ਤੋੜੇ ਹੋਏ, ਰੌਲਾ ਗੋਲਾ ਪਿਆ,
ਕੌਮੀ ਇਨਸਾਫ ਮੋਰਚੇ 'ਚ, ਤਾਂ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਦਲ ਦਲ ਵਾਲਿਆਂ ਨੇ ਕੱਢ ਕੇ ਲੈ ਕੇ ਆਂਦੀਆਂ ਕਿ ਆਹ ਲਓ ਜੀ, ਜਿਹੜੇ 5 ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਤੋਂ ਨੌਕਰੀ ਤੋਂ ਕੱਢਿਆ ਸੀ, ਜਿਹੜੇ ਉੱਥੇ ਅੱਜ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਹੁਣਾਂ ਦੇ ਕਹਿਣ ਦੇ ਉੱਤੇ ਚੱਲ ਰਹੇ ਨੇ, ਇਹ ਸਤਨਾਮ ਸਿੰਘ ਖੰਡੇ ਹੁਣੀ ਸਾਰੇ ਜਾਣੇ ਆ ਕੇਜਰੀਵਾਲ ਨੂੰ ਸਰੋਪਾ ਦੇਣ ਕਿਉਂ ਗਏ ਸੀ? ਅੱਜ ਬਾਦਲ ਦਲ ਵਾਲੇ ਪੁੱਛ ਰਹੇ ਨੇ ਕਿ ਖਾਲਿਸਤਾਨੀ ਪੰਥਕ ਸ਼ਖਸੀਅਤਾਂ ਤੇ ਜਥੇਬੰਦੀਆਂ ਜਿਨ੍ਹਾਂ ਦਾ ਪਿਛੋਕੜ ਕੌਮ ਦੇ ਚੜ੍ਹਦੀ ਕਲਾ ਵਾਲੇ ਸੰਕਲਪ ਨਾਲ ਆ, ਉਹਨਾਂ ਨੂੰ ਕੀ ਬਿਮਾਰੀ ਪਈ ਹੋਈ ਸੀ ਕਿ ਉਹ ਜਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਦੇ ਫਿਰਦੇ ਸੀ। ਇਹ ਗੱਲ ਅਸੀਂ ਇੱਥੇ ਕਹਿ ਦੇਣਾ ਚਾਹੁੰਦੇ ਹਾਂ ਕਿ ਉਦੋਂ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੋ ਜਿਹੀ ਆਮ ਆਦਮੀ ਪਾਰਟੀ ਆ, ਉਹੋ ਜਿਹੀ ਕਾਂਗਰਸ ਆ, ਉਹੋ ਜਿਹੀ ਭਾਜਪਾ, ਉਹੋ ਜਿਹੇ ਕਾਮਰੇਡ ਆ, ਉਹੋ ਜਿਹੇ ਬਾਦਲ ਦਲ ਵਾ, ਭਾਰਤੀ ਹਕੂਮਤੀ ਤੰਤਰ ਦੇ ਅਧੀਨ ਚੱਲਣ ਵਾਲੀਆਂ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ। ਖਾਲਿਸਤਾਨੀਆਂ ਨੂੰ ਕੀ ਫਰਕ ਪੈਂਦਾ? ਖਾਲਿਸਤਾਨੀਆਂ ਨੇ ਤਾਂ ਹਰ ਇੱਕ ਪਾਰਟੀ ਦੇ ਹੁੰਦਿਆਂ ਆਪਦੇ ਹੱਕਾਂ ਦੀ ਲੜਾਈ ਲੜਨੀ ਆ, ਤੇ ਤੁਸੀਂ ਕਾਹਨੂੰ ਇਹ ਕਰਦੇ ਹੋ? ਪਰ ਉਦੋਂ ਕਿਸੇ ਨੇ ਸੁਣੀ ਨਹੀਂ, ਤੇ ਅੱਜ ਇਹ ਇਤਿਹਾਸ ਦੇ ਵਿੱਚ ਇੱਕ ਕਲੰਕ ਵਾਂਗੂ ਗੱਲ ਬਣਦੀ ਜਾ ਰਹੀ ਹੈ। ਕਹਿਣ ਤੋਂ ਭਾਵ ਇਹ ਕਿ ਬਾਦਲ ਦਲ ਵਾਲੇ ਕਹਿੰਦੇ ਆ ਕਿ ਜਿਹੜੇ ਅੱਜ ਸਾਰੇ ਲੋਕ ਪਿੱਟਦੇ ਆ ਕਿ ਆਮ ਆਦਮੀ ਪਾਰਟੀ ਵਾਲੇ ਪੰਥ ਨਾਲ ਧਰੋ ਕਮਾ ਗਏ, ਅੱਜ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਉੱਤੇ ਜਾਂ ਹੋਰ ਪੰਥਕ ਮਸਲਿਆਂ ਦੇ ਉੱਤੇ ਕੋਈ ਇਨਸਾਫ ਨਹੀਂ ਦਿੱਤਾ। ਸਭ ਨੂੰ ਪਤਾ ਕਿ ਕਿਵੇਂ ਉਹ ਥਾਂ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਿ ਬੇਅਦਬੀ ਦਾ ਇਨਸਾਫ ਅਸੀਂ ਦਿਆਂਗੇ, ਤੇ ਨਾ ਹੀ ਕੋਈ ਹੋਰ ਮਸਲਾ ਹੱਲ ਹੋਇਆ। ਤੋਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਲੇ ਸਾਰੇ ਲੋਕ ਜਿਹੜੇ ਨੇ ਉਹ ਦੋਸ਼ੀਆਂ ਵਾਂਗੂ ਹੋਏ ਫਿਰਦੇ। ਤੋਂ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ ਹਾਲਾਤ ਨੇ, ਉਹਦੇ ਵਿੱਚ ਬਾਦਲ ਦਲ ਵਾਲੇ ਨਾਲੇ ਤਾਂ ਗਲਤੀਆਂ ਏਡੀਆਂ ਵੱਡੀਆਂ ਕਰੀ ਬੈਠੇ ਆ ਕਿ ਉਹਨਾਂ ਨੇ ਕੋਈ ਰਾਹ ਨਹੀਂ ਛੱਡਿਆ ਕਿ ਲੋਕ ਉਹਨਾਂ ਨੂੰ ਵੋਟ ਪਾਉਣ, ਪਰ ਜਿਹੜੇ ਲੋਕ ਆਮ ਆਦਮੀ ਪਾਰਟੀ ਦੀ ਸਪੋਰਟ ਕਰੀ ਬੈਠੇ ਆ, ਉਹਨਾਂ ਨੂੰ ਜ਼ਰੂਰ ਬਾਦਲ ਦਲ ਵਾਲੇ ਘੇਰਦੇ ਆ ਕਿ ਤੁਹਾਡੇ ਕਰਕੇ ਅਸੀਂ ਤਾਂ ਹਾਰ ਗਏ, ਪਰ ਜਿਹੜੇ ਲੈ ਕੇ ਆਉਂਦੇ ਆ ਉਹਨਾਂ ਤੋਂ ਮਸਲੇ ਹੁਣ ਹੱਲ ਕਰਾ ਲਓ। ਆ ਕੱਲ ਪਰਸੋਂ ਵਿਰਸਾ ਸਿੰਘ ਬਲਟੋਹਾ ਇੱਕ ਚੈਨਲ ਦੇ ਉੱਤੇ ਇਹੀ ਗੱਲ ਭੁੜਕਦਾ ਸੀ ਕਿ ਸਾਨੂੰ ਕਹਿੰਦੇ ਹੋ ਕਿ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਜਿਹੜੀ ਤਿਵਾੜੀ ਕਮਿਸ਼ਨ ਦੀ ਰਿਪੋਰਟ ਸੀ ਉਹ ਅਸੀਂ ਲਾਗੂ ਨਹੀਂ ਕੀਤੀ ਬਾਦਲ ਸਰਕਾਰ ਨੇ, ਤੇ ਜਿਹੜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਵਰਗੇ ਬਣਾਏ ਜਾਂ ਹੋਰ ਬਣਾਏ ਉਹਨਾਂ ਨੇ ਕਿਹੜਾ ਲਾਗੂ ਕਰਤੀ। ਤੋਂ ਕਹਿਣ ਤੋਂ ਭਾਵ ਇਹ ਕਿ ਬਾਦਲ ਦਲ ਨੂੰ ਕੋਈ ਸ਼ਰਮ ਜਿਹਾ ਨਹੀਂ ਕਿ ਅਸੀਂ ਕੌਮ ਨਾਲ ਕਰਕੇ ਵਾਅਦੇ ਮੁੱਕਰ ਗਏ, ਤੇ ਇਹ ਸ਼ਰਮ ਕੇਜਰੀਵਾਲ ਨੂੰ ਵੀ ਨਹੀਂ ਹੈ। ਜਿਹੜਾ ਪੰਥ ਨਾਲ ਪੰਜਾਬ ਨਾਲ ਧਰੋ ਕਮਾਇਆ, ਕਿਸੇ ਨੂੰ ਕੋਈ ਸ਼ਰਮ ਨਹੀਂ। ਤੇ ਜੇਕਰ ਭਾਈ ਹੁਣ ਇਹੀ ਵਾਅਦੇ ਜਿਹੜੇ ਸਾਡੇ ਨਾਲ ਪਹਿਲਾਂ ਬਦਲ ਕੇ ਕਰਕੇ ਸੱਤਾ ਲੈ ਗਏ 1997 ਚ, ਆਪਾਂ ਨੂੰ ਬੇਵਕੂਫ ਬਣਾ ਗਏ, ਫਿਰ ਆਮ ਆਦਮੀ ਪਾਰਟੀ ਵਾਲੇ ਬੇਵਕੂਫ ਬਣਾ ਗਏ, ਤੇ ਫਿਰ ਹੁਣ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਹਿੰਦੀ ਆ ਕਿ ਜੇ ਕਿਤੇ ਸਾਨੂੰ ਤਾਕਤ ਬਖਸ਼ ਦਿਓ ਤਾਂ ਅਸੀਂ ਸਿੱਖਾਂ ਦੇ ਮਸਲੇ ਹੱਲ ਕਰ ਦਿਆਂਗੇ, ਅਸੀਂ ਪੱਟੇ ਚੱਕ ਦਿਆਂਗੇ। ਤੇ ਮੈਨੂੰ ਇਹ ਗੱਲ ਕਹਿੰਦਿਆਂ ਕੋਈ ਕਿਸੇ ਕਿਸਮ ਦੀ ਝਿਜਕ ਨਹੀਂ ਕਿ ਆਪਣੇ ਨਾਲ ਠੱਗੀ ਫੇਰ ਵੱਜਣੀ, ਆਪਣੇ ਨਾਲ ਧੋਖਾ ਫੇਰ ਹੋਣਾ। ਪਰ ਸਾਡੇ ਬੰਦੇ ਕਹਿੰਦੇ ਹੋਰ ਆਪਣੇ ਕੋਲੇ ਰਾਹ ਹੀ ਕੋਈ ਨਹੀਂ, ਹੋ ਸਕਦਾ ਕੋਈ ਮਸਲਾ ਹੱਲ ਹੋ ਜਾਵੇ। ਤਾਂ ਸਾਨੂੰ ਚਾਹੀਦਾ ਕਿ ਜੇਕਰ ਚਾਲ ਚੱਲਣੀ ਹੋਈ ਆ, ਜੇ ਸਿਆਸਤ ਕਰਨੀ ਹੋਈ ਆ, ਫਿਰ ਨੰਗੇ ਚਿੱਟੇ ਹੋ ਕੇ ਕਰੋ, ਫਿਰ ਪਹਿਲਾਂ ਆਪਦੇ ਮਸਲੇ ਹੱਲ ਕਰਾਓ। ਜਿਹੜਾ ਜੇ ਨਜ਼ਰਬੰਦ ਸਿੱਖਾਂ ਦੇ ਮਸਲੇ ਸਮੇਤ ਸਾਰੇ ਮਸਲਿਆਂ ਦੇ ਉੱਤੇ ਜਿੱਥੇ ਤੱਕ ਗੱਲ ਲਿਜਾਈ ਜਾ ਸਕਦੀ ਆ ਉਹ ਸਿਆਣਪ ਵਰਤੋ, ਫਿਰ ਸਿੱਧੀ ਨੈਗੋਸ਼ੀਏਸ਼ਨ ਕਰੋ, ਤੇ ਜਿਵੇਂ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਵਰਤ ਲੈਣਾ ਚਾਹੀਦਾ। ਫਿਰ ਜੇ ਇਹੀ ਖੇਡ ਖੇਡਣੀ ਆ, ਫਿਰ ਇਹ ਮੰਨੋ ਕਿ ਇੱਕ ਪਾਸੇ ਤਾਂ ਆਪਾਂ ਆਪਦੇ ਮਸਲੇ ਹੱਲ ਕਰਾਉਣੇ ਆ, ਪਰ ਨਾਲ ਦੀ ਨਾਲ ਇਹ ਵੀ ਨਹੀਂ ਹੋਣ ਦੇਣਾ ਕਿ ਪੰਥਕ ਚੇਤਨਾ ਨੂੰ, ਪੰਥਕ ਸ਼ਕਤੀ ਨੂੰ ਸੱਟ ਮਾਰਨ ਵਾਲੀ ਖੇਡ ਖੇਡ ਜਾਈਏ। ਗੁਰਬਾਣੀ ਸਾਨੂੰ ਇਹ ਮੱਤ ਦਿੰਦੀ ਆ ਕਿ ਐਸੀ ਕਲਾ ਨਾ ਖੇਡੀਏ, ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਾਡੇ ਦੋਹਾਂ ਜਹਾਨਾਂ ਦੇ ਵਿੱਚ ਮੂੰਹ ਕਾਲਾ ਹੋਵੇ। ਇਹ ਨਾ ਹੋਵੇ ਕਿ ਲੋਕ ਕਹਿਣ ਕਿ ਬਾਦਲ ਕਿਆ ਤੋਂ ਬੇਵਕੂਫ ਬਣੇ ਸੀ, ਫਿਰ ਆਮ ਆਦਮੀ ਪਾਰਟੀ ਤੋਂ ਬਣੇ, ਤੇ ਹੁਣ ਉਸ ਪਾਰਟੀ ਦਾ ਹਿੰਦੂ ਮੁੱਖ ਮੰਤਰੀ ਬਣਵਾ ਦਿੱਤਾ ਜਿਹੜੀ ਸਿੱਖਾਂ ਨੂੰ ਹਿੰਦੂ ਦੱਸਦੀ ਹੈ, ਜਿਹੜੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਦੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਉਲਟ ਵਾ, ਜਿਹੜੀ ਸਿੱਖਾਂ ਨੂੰ ਕਹਿੰਦੀ ਆ ਕਿ ਜਪਜੀ ਸਾਹਿਬ ਗੀਤਾ ਦਾ ਛੋਟਾ ਰੂਪ ਆ, ਜਿਹੜੀ ਗੁਰੂ ਸਾਹਿਬਾਨ ਦੀ ਦੇਵੀ ਸ਼ਕਤੀ ਨੂੰ ਮੰਨਣ ਦੀ ਥਾਂ
ਉਹਨਾਂ ਨੂੰ ਮਹਾਰਾਣਾ ਪ੍ਰਤਾਪ ਤੇ ਮਹਾਰਾਜਾ ਆਪਣਾ ਸ਼ਿਵਾਜੀ ਮਰਾਠਾ ਦੇ ਬਰਾਬਰ ਸਮਝਦੀ ਆ। ਸੋ ਇਸ ਪਾਸੇ ਦਾ ਪੂਰਾ ਧਿਆਨ ਰੱਖਣ ਦੀ ਲੋੜ ਆ। ਸਾਡੇ ਭਾਈ ਜਿਹੜੇ ਨੇ ਉਹ ਜਜ਼ਬਾਤੀ ਹੋ ਜਾਂਦੇ ਨੇ ਤੇ ਕਹਿੰਦੇ ਆ ਕਿ ਜੀ ਹੁਣ ਆਪਾਂ ਹਵਾਰੇ ਨੂੰ ਛਡਾਉਣਾ, ਬਸ ਬਾਕੀ ਗੱਲਾਂ ਛੱਡੋ। ਆਪਣਾ ਜੀ ਫਲਾਨਾ ਬੰਦਾ ਆ ਰਿਹਾ ਜੀ, ਬਾਕੀ ਗੱਲਾਂ ਛੱਡੋ। ਇਹ ਗੱਲ ਕਰਦਿਆਂ ਨੇ ਪਹਿਲਾਂ ਆਪਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਤੇ ਸਾਨੂੰ ਵੀ ਬੜਿਆਂ ਨੇ ਉਦੋਂ ਮਤਾਂ ਦਿੱਤੀਆਂ ਕਿ 2 ਦਿਨ ਚੁੱਪ ਰਹੋ ਜੀ, ਆਪਾਂ ਬਸ ਦੇਖੀ ਚੱਲੋ ਕਿਵੇਂ ਕੇਜਰੀਵਾਲ ਤੋਂ ਕੰਮ ਲਿਆ ਕਰਨੇ ਆ। ਤੇ ਅੱਜ ਜਿਸ ਸਿੱਖ ਸੰਘਰਸ਼ ਦੇ ਪਿਛੋਕੜ ਵਾਲੀ ਇੱਕ ਬੀਬੀ, ਜਿਹਨੂੰ ਬੜੇ ਮਾਣ ਨਾਲ ਖਾੜਕੂ ਪਰਿਵਾਰ ਦੀ ਬੀਬੀ ਹੋਣ ਦੇ ਨਾਤੇ ਆਮ ਆਦਮੀ ਪਾਰਟੀ 'ਚ ਲੈ ਕੇ ਗਏ, ਉਹਨੂੰ ਟਿਕਟ ਦਵਾਈ, ਉਹ ਵਿਧਾਇਕ ਬਣੀ ਤੇ ਉਹਦੇ ਬੋਲ ਕੀ ਸੀ, ਕਹਿੰਦੀ ਮੇਰਾ ਕੀ ਕਸੂਰ ਆ ਜੇ ਮੈਂ ਖਾੜਕੂ ਸੰਘਰਸ਼ ਨਾਲ ਸੰਬੰਧਿਤ ਪਰਿਵਾਰ 'ਚੋਂ। ਆ ਸਾਡੇ ਸਿਰ 'ਚ ਸਵਾਹ ਪੈਂਦੀ ਆ ਬਾਅਦ 'ਚ। ਸੋ ਜਿਹੜਾ ਕਦਮ ਚੱਕਣਾ, ਉਹ ਕਦਮ ਚੱਕਣ ਤੋਂ ਪਹਿਲਾਂ 100 ਵਾਰ ਸੋਚੋ। ਜੇਕਰ ਕੋਈ ਸਾਨੂੰ ਇੱਕ ਵਾਰ ਬੇਵਕੂਫ ਬਣਾ ਜੇ, 2 ਵਾਰ ਬਣਾ ਜੇ, 3 ਵਾਰ ਬਣਾ ਜੇ, ਪਰ ਜੇ ਬਾਰ-ਬਾਰ ਲਗਾਤਾਰ ਬਣਦੇ ਰਹੀਏ ਫਿਰ ਸਾਡੇ ਵਰਗਾ ਮਾੜਾ ਕੌਣ। ਸੋ ਜਿਹੜਾ ਆਪਾਂ ਇਹ ਮੰਨੀ ਫਿਰਦੇ ਆ ਕਿ ਜੀ ਬਾਦਲਕਿਆਂ ਨੇ ਬੜਾ ਮਾੜਾ ਕਰਤਾ ਤੇ ਬਸ ਧਰਤੀ ਖਤਮ ਆ, ਭਾਈ ਗਾਹਾਂ ਜਿਹੜੇ ਗਾਹਾਂ ਟੱਕਰੇ ਆ ਉਹਨਾਂ ਨੇ ਕਿਹੜਾ ਸਾਡਾ ਭਲਾ ਕਰਤਾ। ਹਕੀਕਤ ਇਹ ਆ ਕਿ ਸਿੱਖ ਜਿਹੜਾ ਹੈ ਉਹ 18ਵੀਂ ਸਦੀ ਦੇ ਵਿੱਚ ਜਦੋਂ ਲੜਿਆ, ਉਦੋਂ ਬਹੁਤ ਬਿਹਤਰੀਨ ਲੜਾਈ ਲੜੀ। ਉਦੋਂ ਆਪਾਂ ਆਪਣੇ ਬਜ਼ੁਰਗਾਂ ਨੇ ਕਮਾਲ ਦੀ ਲੜਾਈ ਲੜੀ ਆ, ਭਾਵੇਂ ਉਹ ਦੁਨਿਆਵੀ ਤੌਰ ਤੇ ਅੱਜ ਕੱਲ੍ਹ ਵਾਲਿਆਂ ਕੋਲ ਵੱਡੀਆਂ ਡਿਗਰੀਆਂ ਨਹੀਂ ਸੀ ਲਈ ਫਿਰਦੇ। ਅੱਜ ਸਾਡੇ ਕੋਲੇ ਵੱਡੀਆਂ ਵੱਡੀਆਂ ਡਿਗਰੀਆਂ ਨੇ, ਪਰ ਅਸੀਂ ਹਰ ਥਾਂ ਤੇ ਬੇਵਸ ਤੇ ਲਾਚਾਰ ਹਾਂ। ਤੇ ਅੱਜ ਹੰਨੇ ਮੀਰੀ ਵਾਲਾ ਕੰਮ ਆ, ਜਿਉਂ ਜਿਵੇਂ ਲੋੜ ਲੱਗਦਾ ਉਵੇਂ ਅਗਲਾ ਧੱਕੀ ਜਾਂਦਾ। ਤੇ ਆ ਜਿਹੜਾ ਸਾਡਾ ਬਾਹਰਲੇ ਮੁਲਕਾਂ 'ਚ ਕੀ ਹਾਲ ਆ, ਆਸਟ੍ਰੇਲੀਆ ਤੋਂ ਖਬਰ ਆਈ ਹੈ ਇੱਕ ਕਿ ਉੱਥੇ ਜੀ ਰੈਫਰੈਂਡਮ ਵਾਲਿਆਂ ਦਾ ਪ੍ਰੋਗਰਾਮ ਸੀਗਾ, ਹਿੰਦੂ ਕੱਟੜਪੰਥੀਆਂ ਨੇ ਰੌਲਾ ਪਾਤਾ ਜੀ ਕਿ ਮੰਦਿਰ ਦੇ ਉੱਤੇ ਆਹ ਕਰ ਗਏ ਉਹ ਕਰ ਗਏ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਸਿੱਖ ਕਦੇ ਇਹੋ ਜਿਹੀ ਹਰਕਤ ਨਹੀਂ ਕਰਦਾ। ਸਾਰੇ ਖਾਲਿਸਤਾਨੀ ਸੰਘਰਸ਼ ਦੌਰਾਨ, ਖਾੜਕੂ ਲਹਿਰ ਦੌਰਾਨ ਕਦੇ ਇਹੋ ਜਿਹੀ ਹਰਕਤ ਨਹੀਂ ਹੋਈ। ਤੇ ਹੁਣ ਮੰਦਿਰ ਦੇ ਉੱਤੇ ਜਾ ਕੇ ਇਹੋ ਜਿਹੀ ਗੱਲ ਕੈਨੇਡਾ 'ਚ ਵੀ ਇੱਕ ਵਾਰੀ ਹੋਈ ਸੀ। ਹਕੀਕਤ ਇਹ ਹੈ ਕਿ ਜਿਵੇਂ ਇੱਥੇ ਪੰਜਾਬ ਦੇ ਵਿੱਚ ਜਦੋਂ 4 ਕੁ ਮਹੀਨੇ ਪਹਿਲਾਂ ਇੱਥੇ ਜਦੋਂ ਈਸਾਈ ਮਸਲੇ ਉੱਤੇ ਸਰਗਰਮੀ ਹੋਣ ਲੱਗੀ, ਤਾਂ ਈਸਾਈਆਂ ਦੇ ਪਖੰਡ ਦੇ ਖਿਲਾਫ ਸਿੱਖ ਚੇਤਨਾ ਸਰਗਰਮ ਹੋਈ। ਤਾਂ ਉਸ ਮੌਕੇ ਵੀ ਪੱਟੀ ਦੇ ਕੋਲ, ਅੰਮ੍ਰਿਤਸਰ ਜ਼ਿਲ੍ਹੇ ਦੇ, ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੱਟੀ ਦੇ ਕੋਲ ਇੱਕ ਨਿੱਕੇ ਜਿਹੇ ਕਿਸੇ ਪਿੰਡ ਦਾ ਚਰਚ ਸੀ, ਉੱਥੇ ਕੋਈ ਗੜਬੜ ਜੀ ਕਰਵਾਤੀ ਤੇ ਉਹਦਾ ਰੌਲਾ ਇੰਨਾ ਪਵਾਤਾ ਕਿ ਸਿੱਖ ਜਿਹੜੇ ਸਰਗਰਮ ਹੋ ਰਹੇ ਸੀ ਉਹ ਚੁੱਪ ਜੇ ਕਰ ਗਏ। ਤੇ ਅੱਜ ਵੀ ਮੈਂ ਕਹਿੰਦਾ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਉਹ ਏਜੰਸੀਆਂ ਨਾਲ ਰਲ ਕੇ ਜਾਂ ਏਜੰਸੀਆਂ ਤੋਂ ਬਗੈਰ ਆਪ ਈਸਾਈ ਭਾਈਚਾਰੇ ਦੀ ਆਪਦੀ ਕਰਤੂਤ ਸੀ, ਨਹੀਂ ਹੁਣ ਨੂੰ ਗੱਲ ਨੰਗੀ ਹੋ ਜਾਣੀ ਸੀ ਵੀ ਕਿਹਨੇ ਕੀਤਾ। ਇਵੇਂ ਹੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਮੰਦਿਰ ਦੇ ਉੱਤੇ ਕੋਈ ਗੱਲ ਦਾ ਮਸਲਾ ਦੱਸਦੇ ਆ, ਉਹ ਕਿਸੇ ਸਿੱਖ ਨੇ ਨਹੀਂ ਕੀਤਾ, ਉਹ ਇਹ ਮੰਦਿਰ ਵਾਲਿਆਂ ਨੇ ਆਪ ਹੀ ਕਰਕੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਜਿਵੇਂ ਮਸਲਾ ਬਣਾਇਆ ਉਵੇਂ ਆਸਟ੍ਰੇਲੀਆ ਦੇ ਵਿੱਚ ਬਣਾ ਲਿਆ, ਜਿਹਦੇ ਨਾਲ ਆਸਟ੍ਰੇਲੀਅਨ ਜਿਹੜਾ ਸਿਸਟਮ ਆ, ਉਥੋਂ ਦਾ ਹਕੂਮਤੀ ਢਾਂਚਾ, ਉਹਦੀ ਨਜ਼ਰ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਜਾਊ। ਸੋ ਜਿਹੜੇ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ, ਉਹਦੇ ਜਿੰਨੇ ਕਮੀਨੇ ਆਪਾਂ ਹੋ ਨਹੀਂ ਸਕਦੇ, ਉਹਦੇ ਜਿੰਨੇ ਮਾੜੇ ਆਪਾਂ ਹੋ ਨਹੀਂ ਸਕਦੇ। ਪਰ ਆਪਾਂ ਜੇ ਬਾਰ-ਬਾਰ ਉਹੀ ਠੱਗੀ ਦਾ ਸ਼ਿਕਾਰ ਹੁੰਦੇ ਰਹੇ ਤਾਂ ਆਪਣੇ ਵਰਗਾ ਭੈੜਾ ਕੌਣ ਹੋਊ। ਮੈਨੂੰ ਇਹ ਸਾਫ਼ ਦਿਖ ਰਿਹਾ ਕਿ ਬੀਜੇਪੀ ਵਾਲੇ ਵਾਅਦੇ ਤਾਂ ਬਹੁਤ ਖੂਬਸੂਰਤ ਕਰ ਰਹੇ ਨੇ, ਪਰ 1947 ਮੌਕੇ ਕਿਹੜਾ ਵਾਅਦੇ ਖੂਬਸੂਰਤ ਨਹੀਂ ਸੀ ਹੋਏ। ਖੂਬਸੂਰਤ ਵਾਅਦੇ ਤਾਂ 1997 ਚ ਬਾਦਲ ਸਾਹਿਬ ਨੇ ਵੀ ਬੜੇ ਕਮਾਲ ਦੇ ਕਰ ਲਏ ਸੀ, ਪਰ ਉਹਨਾਂ ਵਾਅਦਿਆਂ ਨੂੰ ਪੂਰਾ ਕੋਈ ਨਹੀਂ ਕਰਦਾ, ਉਹਨਾਂ ਵਾਅਦਿਆਂ ਤੇ ਪੂਰਾ ਕੋਈ ਨਹੀਂ ਉਤਰਿਆ। ਹੁਣ ਸਾਡੇ ਨਾਲ ਫੇਰ ਠੱਗੀ ਨਾ ਵਾਪਰ ਜੇ। ਹੁਣ 1 ਸਾਲ ਹੋਇਆ ਹਜੇ ਆਮ ਆਦਮੀ ਪਾਰਟੀ ਤੋਂ ਆਪਾਂ ਸਾਰੇ ਆਵਾਜ਼ਾਰ ਹੋਏ ਤੇ ਆਪਾਂ ਚਾਹੁੰਦੇ ਆ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਸਾਡੇ ਨਾਲ ਤੁਸੀਂ ਧੋਖਾ ਕੀਤਾ। ਤੇ ਜਦੋਂ ਸੰਗਰੂਰ ਲੋਕ ਸਭਾ ਚੋਣਾਂ ਦਾ ਰਿਜ਼ਲਟ ਆਇਆ, ਉਦੋਂ ਬਾਅਦ ਚ ਆਮ ਆਦਮੀ ਪਾਰਟੀ ਨੂੰ ਝਟਕਾ ਤਾਂ ਲੱਗਿਆ, ਪਰ ਉਹਨਾਂ ਨੂੰ ਕੋਈ ਅਕਲ ਉਕਲ ਨਹੀਂ ਆਈ। ਚਾਹੀਦਾ ਤਾਂ ਇਹ ਸੀ ਕਿ ਹੁਣ ਸਾਲ ਹੋਣ ਤੋਂ ਪਹਿਲਾਂ ਆਪਦਾ ਕਹਿਣ ਜੋਗੇ ਹੁੰਦੇ ਕਿ ਅਸੀਂ ਕੌਮ ਦੇ ਲਈ ਕੁਝ ਸੋਚਿਆ, ਕੁਝ ਕਰਿਆ। ਉਦੋਂ ਭਗਵੰਤ ਮਾਨ ਜਿਹੜਾ ਅੱਜ ਪੰਜਾਬ ਦਾ ਮੁੱਖ ਮੰਤਰੀ ਆ, ਉਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਸਾਡੇ ਨਾਲ ਹੀ ਬੈਠਾ ਹੁੰਦਾ ਸੀ ਜਦੋਂ ਅਸੀਂ ਭਾਈ ਗੁਰਬਖਸ਼ ਸਿੰਘ ਦੇ ਨਾਲ ਭੁੱਖ ਹੜਤਾਲ ਦੇ ਉਸ ਮੋਰਚੇ 'ਚ ਸਾਰੇ ਇਕੱਠੇ ਹੁੰਦੇ ਸੀਗੇ।
ਇੱਥੇ ਮੇਰੇ ਕੋਲੇ 20 ਫੋਟੋਆਂ ਪਈਆਂ ਜਦੋਂ ਅਸੀਂ ਇਕੱਠਿਆਂ ਨੇ ਉਸ ਮੋਰਚੇ 'ਚ ਪ੍ਰਸ਼ਾਦਾ ਪਾਣੀ ਛਕੇ। ਪਰ ਅੱਜ ਮੁੱਖ ਮੰਤਰੀ ਬਣ ਕੇ ਉਹਨੂੰ ਸਾਰਾ ਕੁਝ ਭੁੱਲਿਆ ਪਿਆ। ਅੱਜ ਗੱਲਾਂ ਹੀ ਹੋਰ ਨੇ, ਤੇ ਜਦੋਂ ਸੱਤਾ 'ਚ ਹੁੰਦੇ ਆ ਉਦੋਂ ਬੋਲੀ ਹੋਰ ਹੋ ਜਾਂਦੀ ਆ, ਜਦੋਂ ਸੱਤਾ 'ਚੋਂ ਬਾਹਰ ਆ ਜਾਂਦੇ ਆ ਉਦੋਂ ਬੋਲੀ ਹੋਰ ਹੋ ਜਾਂਦੀ ਹੈ। ਅੱਜ ਤਾਂ ਬਾਦਲ ਦਲ ਵਾਲੇ ਵੀ ਕਹਿੰਦੇ ਆ ਜਦੋਂ ਸੱਤਾ ਤੋਂ ਬਾਹਰ ਆ ਗਏ ਕਿ ਜਿਹੜਾ ਤੇ ਨਜ਼ਰਬੰਦ ਸਿੱਖ ਰਿਹਾ ਹੋਣੇ ਚਾਹੀਦੇ ਆ, ਪਰ ਉਦੋਂ ਇਹ ਕਹਿੰਦੇ ਸੀ ਅਸੀਂ ਕੁਝ ਕਰਨ ਜੋਗੇ ਹੀ ਨਹੀਂ। ਸੋ ਇਹ ਨਾ ਹੋਵੇ ਕਿ ਅੱਜ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਸੱਤਾ ਵਿੱਚ ਨਹੀਂ, ਉਦੋਂ ਇਹਨਾਂ ਦੀ ਬੋਲੀ ਹੋਰ ਹੋਵੇ, ਤੇ ਜਦੋਂ ਇਹਨਾਂ ਦੇ ਪੱਲੇ ਪੰਜਾਬ ਦੀ ਸੱਤਾ ਪੈ ਜਾਵੇ ਫਿਰ ਇਹ ਸਾਨੂੰ ਸਾਡੀ ਪਿੱਠ 'ਚ ਛੁਰਾ ਮਾਰਨ ਤੇ ਕਹਿਣਗੇ ਜਾਓ ਕੋਈ ਤੁਹਾਡੇ ਮਸਲੇ ਨਹੀਂ ਹੱਲ ਹੋਣੇ। ਹੁਣ ਸਾਨੂੰ ਕਿੰਨੀ ਕੁ ਵਾਰ ਆਪਾਂ ਇਸ ਸਿਸਟਮ ਨੂੰ ਪਰਖਣਾ, ਇਹ ਵੀ ਸਾਨੂੰ ਸੋਚ ਵਿਚਾਰ ਕਰ ਲੈਣੀ ਚਾਹੀਦੀ। ਅਸੀਂ ਤਾਂ 1984 ਮੌਕੇ ਹੀ ਇਸ ਗੱਲ ਨੂੰ ਮੰਨ ਲਿਆ ਕਿ ਇਹ ਦਗੇਬਾਜ਼ ਲੋਕ ਨੇ, ਇਹ ਧੋਖੇਬਾਜ਼ ਲੋਕ ਨੇ। ਇਹਨਾਂ ਦੀ ਬਿਰਤੀ ਆ ਜਿਵੇਂ ਇੱਕ ਉਹ ਸੱਪ ਤੇ ਇੱਕ ਇੱਥੇ ਡੱਡੂ ਵਾਲੀ ਕਹਾਣੀ ਸੁਣਾਉਂਦੇ ਆ ਵੀ ਜਿਹੜਾ ਕੱਚੂ ਸੀਗਾ ਉਹ ਬੜਾ ਜ਼ਹਿਰੀਲਾ ਸੀਗਾ ਤੇ ਉਹ ਜ਼ਹਿਰ ਦਾ ਭਰਿਆ ਹੋਇਆ ਵਾਰ ਕਰਦਾ ਸੀ ਆਪਦੇ ਦੁਸ਼ਮਣ ਤੇ ਡੱਡੂ ਨੂੰ ਕਹਿਣ ਲੱਗਿਆ ਵੀ ਯਾਰ ਜੇ ਤੂੰ ਮੈਨੂੰ ਦੂਜੇ ਛਾਪੜ ਤੱਕ ਲੈ ਜਾਵੇਂ ਤੇ ਮੈਂ ਤੇਰੇ ਉੱਤੇ ਚੜ ਕੇ ਚਲੇ ਜਾਊਂਗਾ। ਉਹ ਕਹਿੰਦਾ ਨਹੀਂ ਯਾਰ ਤੂੰ ਬੜਾ ਖਤਰਨਾਕ ਦੱਸਿਆ ਜਾਂਦਾ। ਕਹਿੰਦਾ ਨਹੀਂ ਨਹੀਂ ਹੁਣ ਨਹੀਂ, ਮੈਂ ਉਹ ਛੱਡਤੀਆਂ ਸਾਰੀਆਂ ਗੱਲਾਂ। ਤੇ ਜਦੋਂ ਉਹ ਪਾਣੀ ਦੇ ਕੋਲੇ ਉਹਨੂੰ ਲੈ ਕੇ ਗਿਆ ਤੇ ਉੱਥੇ ਉਹਨੇ ਡੰਗ ਮਾਰਤਾ ਤੇ ਉਹਨੂੰ ਮਾਰ ਦਿੱਤਾ। ਤੇ ਉਹ ਜਦੋਂ ਮਰਨ ਲੱਗਿਆ ਤੇ ਉਹ ਕਹਿੰਦਾ ਵੀ ਯਾਰ ਮੈਂ ਤਾਂ ਤੇਰੇ ਦਾ ਪਰਉਪਕਾਰ ਕੀਤਾ ਸੀ, ਮੈਂ ਤਾਂ ਤੇਰੇ ਤੇ ਵਿਸ਼ਵਾਸ ਕੀਤਾ ਸੀ। ਉਹ ਕਹਿੰਦਾ ਉਹ ਤੇਰੀ ਫਿਤਰਤ ਕਿ ਤੂੰ ਵਿਸ਼ਵਾਸ ਕਰਦਾ ਹੈ, ਉਹ ਮੇਰੀ ਫਿਤਰਤ ਕਿ ਮੈਂ ਵਾਰ ਕਰਨੋਂ ਰੁਕ ਨਹੀਂ ਸਕਦਾ। ਸੋ ਸਾਡੇ ਸਿੱਖ ਮਨਾਂ ਦੇ ਅੰਦਰ ਇਹ ਜਿਹੜੀ ਦਰਿਆ ਦਿਲੀ ਆ, ਜਿਹੜਾ ਅਸੀਂ ਤਾਂ ਦਾਨ ਮੰਗਦੇ ਆ ਨਾ, ਭਰੋਸਾ ਦਾਨ। ਸੋ ਅਸੀਂ ਭਰੋਸਾ ਕਰਦੇ ਕਰਦੇ ਅੱਜ ਕਿੱਥੇ ਪਹੁੰਚ ਗਏ ਹਾਂ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਬਣਾ ਕੇ ਜਾਵਾਂਗੇ, ਉਸ ਗੱਲ ਦਾ ਖਿਆਲ ਕਰਕੇ ਫੈਸਲੇ ਲੈਣ ਦੀ ਲੋੜ। ਆਉਣ ਵਾਲੇ ਸਮੇਂ ਦੇ ਵਿੱਚ ਦਿਨੋਂ ਦਿਨ ਭਾਜਪਾ ਦਾ ਜਿਹੜਾ ਪ੍ਰਭਾਵ ਵੱਧ ਰਿਹਾ, ਇਹ ਕੋਈ ਗੁੱਲ ਜ਼ਰੂਰ ਖਿੜਾਊਗਾ। ਤੇ ਜੇਕਰ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਵਿੱਚ ਬੀਜੇਪੀ ਦੀ ਸੱਤਾ ਹੋਈ ਤਾਂ ਸਿੱਖ ਹਿੱਤਾਂ ਦਾ ਭਾਰੀ ਨੁਕਸਾਨ ਜਿਹੜਾ ਹੈਗਾ ਉਹ ਲਾਜ਼ਮੀ ਹੋਊਗਾ। ਤੇ ਅੱਜ ਤੋਂ 25-30 ਸਾਲ ਬਾਅਦ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਹੋਣਗੀਆਂ, ਉਹ ਜਿਨ੍ਹਾਂ ਨੇ ਅੱਜ ਅਸੀਂ ਆਹ ਫੈਸਲਾ ਕੀਤਾ, ਸਾਨੂੰ ਜਿਵੇਂ ਅਸੀਂ 1947 ਵੇਲੇ ਦੀ ਸਿੱਖ ਲੀਡਰਸ਼ਿਪ ਨੂੰ ਕੋਸਦੇ ਆ, ਮਾੜਾ ਚੰਗਾ ਬੋਲਦੇ ਆ, ਉਵੇਂ ਸਾਨੂੰ ਕਿਆ ਕਰਨਗੇ ਕਿ ਇਹਨਾਂ ਨੇ ਉਦੋਂ ਭੋਰਾ ਨਹੀਂ ਸੋਚਿਆ। ਪਰ ਮੈਂ ਅਗਲੀ ਗੱਲ ਵੀ ਨਾਲ ਹੀ ਕਰ ਦੇਵਾਂ, ਜੇਕਰ ਅਸੀਂ ਆਮ ਆਦਮੀ ਪਾਰਟੀ ਦੇ ਮਗਰ ਲੱਗ ਕੇ ਫੈਸਲੇ ਕੀਤੇ, ਜੇ ਅਸੀਂ ਬਾਦਲ ਕਿਆਂ ਦੇ ਮਗਰ ਲੱਗ ਕੇ ਫੈਸਲੇ ਕੀਤੇ, ਅਸੀਂ ਖਤਾ ਖਾਧੀ। ਤੇ ਹੁਣ ਜੇਕਰ ਅਸੀਂ ਫੇਰ ਖਤਾ ਖਾਧੀ ਤਾਂ ਸਾਡੇ ਵਰਗਾ ਬੇਵਕੂਫ ਕੋਈ ਨਹੀਂ ਹੋਣਾ। ਪਰ ਜੇ ਕਿਤੇ ਕੁਝ ਮਸਲੇ ਹੱਲ ਕਰਵਾ ਜਾਈਏ ਤੇ ਫਿਰ ਸਿਆਸਤ ਵਿੱਚ ਸਾਰਾ ਕੁਝ ਤਾਂ ਮਿਲਦਾ ਨਹੀਂ ਹੁੰਦਾ, ਪਰ ਜਿੰਨਾ ਕੁ ਮਿਲਿਆ ਉਹ ਘੱਟੋ ਘੱਟ ਉਹਦਾ ਤਾਂ ਮਨ ਨੂੰ ਧਰਵਾਸ ਹੋਊਗਾ। ਆ ਜਿਹੜੀ ਆਮ ਆਦਮੀ ਪਾਰਟੀ ਨੇ ਆਪਣੇ ਨਾਲ ਕੀਤੀ ਆ, ਇਹਦੇ ਤੋਂ ਹੀ ਸਬਕ ਸਿੱਖ ਲਈਏ, ਕਿਉਂਕਿ ਉਹਨਾਂ ਨੇ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ, ਧੋਖਾ ਕੀਤਾ। ਮੈਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਸ ਭਿਆਨਕ ਸੰਕਟ ਵਿੱਚੋਂ ਨਿਕਲਣ ਲਈ ਸਾਡਾ ਮਾਰਗਦਰਸ਼ਨ ਕਰਨ, ਸਾਨੂੰ ਰਾਹ ਦਿਖਾਉਣ, ਕਿਉਂਕਿ ਅਸੀਂ ਬਹੁਤ ਜ਼ਿਆਦਾ ਉਲਝੇ ਹੋਏ ਲੋਕ ਆ। ਤੇ ਜਿਹੜੇ ਲੋਕਾਂ ਨੂੰ ਤਾਂ ਦੂਰ ਦ੍ਰਿਸ਼ਟੀ ਨਹੀਂ ਹੈ, ਜਿਨ੍ਹਾਂ ਨੂੰ ਤਾਂ ਨੇੜੇ ਦੀ ਸੋਚ ਆ, ਉਹਨਾਂ ਨੂੰ ਤਾਂ ਲੱਗਦਾ ਵੀ ਬੱਲੇ ਬੱਲੇ ਜੀ, ਬਸ ਜੀ ਕੌਮੀ ਇਨਸਾਫ ਮੋਰਚੇ ਦੇ ਕੋਲ ਬਾਦਲ ਦਲ ਦੇ ਤੇ ਕਾਂਗਰਸ ਦੇ ਲੀਡਰ ਭਜਾਓ, ਤੇ ਜਿੱਦਣ ਉੱਥੋਂ ਜਿਹੜੇ ਭਾਜਪਾ ਦੇ ਲੀਡਰ ਨੇ ਪੰਜਾਬ ਵਿੱਚ, ਜਿੱਦਣ ਸਰਚਾਂਦ ਸਿੰਘ ਦੀ ਕਮਾਂਡ ਹੇਠ ਇਕਬਾਲ ਸਿੰਘ ਲਾਲਪੁਰਾ, ਮਨਜਿੰਦਰ ਸਿੰਘ ਸਰਸਾ, ਮਨਪ੍ਰੀਤ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਆਉਣਗੇ ਤੇ ਆ ਕੇ ਕਹਿਣਗੇ ਕਿ ਜੀ ਅਸੀਂ ਜਿਹੜਾ ਤੇ ਨਜ਼ਰਬੰਦਾਂ ਨੂੰ ਲੈ ਕੇ ਆਉਂਦੇ ਆ ਤੇ ਫਲਾਨੀ ਗੱਲ ਧਮਕਾਨੀ ਗੱਲ ਵੀ ਉਹ ਜੀ ਬਸ ਉਸ ਤੋਂ ਬਾਅਦ ਮਸਲਾ ਹੀ ਹੱਲ ਹੋਇਆ। ਇਹ ਸਾਰੀਆਂ ਗੱਲਾਂ ਦੇਖਣ ਨੂੰ ਸੁਣਨ ਨੂੰ ਵਧੀਆ ਲੱਗਦੀਆਂ ਨੇ, ਪਰ ਪ੍ਰੈਕਟੀਕਲੀ ਅਸੀਂ ਤਾਂ ਸ਼ਰੇਆਮ ਧੋਖੇ ਹੁੰਦੇ ਦੇਖੇ ਆ। ਉਹ ਵੀ ਦਿਨ ਸੀ ਜਦੋਂ ਸਰਜੀਤ ਸਿੰਘ ਬਰਨਾਲਾ ਰਾਜੀਵ ਗਾਂਧੀ ਦੇ ਮਗਰ ਲੱਗ ਕੇ ਪੋਸਟਰ ਛਪਾਈ ਬੈਠਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ, 26 ਜਨਵਰੀ 1986 ਦੀ ਗੱਲ ਆ। ਤੇ ਇਹ ਵੀ ਦਿਨ ਦੇਖੇ ਆ ਜਦੋਂ ਆਪਾਂ ਇੱਥੇ ਸਾਰਿਆਂ ਨੂੰ ਲੱਗਦਾ ਸੀ ਕਿ ਜੇਲ੍ਹਾਂ 'ਚ ਨਜ਼ਰਬੰਦ ਬਾਦਲ ਨੇ ਛੱਡ ਦੇਣੇ ਆ, ਤੇ ਹੋਰ ਬੜੇ ਮਸਲੇ ਸੀ, ਪਰ ਨਹੀਂ ਹੋਇਆ। ਸੋ ਧੋਖਿਆਂ ਤੇ ਬੇਵਫਾਈਆਂ ਦੀ, ਗਦਾਰੀਆਂ ਦੀ, ਪਿੱਠ 'ਚ ਵਾਰਾਂ ਦੀ ਐਡੀ ਲੰਮੀ ਦਾਸਤਾਨ ਦੇ ਹੁੰਦਿਆਂ ਵੀ ਜੇ ਫੇਰ ਆਪਾਂ ਭਾਜਪਾ ਤੋਂ ਧੋਖਾ ਖਾਂਦੇ ਆ ਤਾਂ ਇਹ ਦੇਖ ਲਓ ਆਪਾਂ ਕਿੱਧਰ ਜਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।